ਰੂਪਹੀਨ ਬੁੱਧ ਬਲਹੀਨੀ, ਮੋਹਿ ਪਰਦੇਸਨ ਦੂਰ ਤੇ ਆਈ। ਨਾਹਿਨ ਰੂਪ ਨਾ ਜੋਬਨ ਮਾਤੀ, ਮੋਹਿ ਅਨਾਥ ਕੀ ਕਰਹੁ ਸਮਾਈ। ਖੋਜਤ ਖੋਜਤ ਭਈ ਬੈਰਾਗਨ, ਪ੍ਰਭ ਦਰਸ਼ਨ ਕਉ ਹਉ ਫਿਰਤ ਤਿਸਾਈ। ਦੀਨ ਦਇਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਨ ਬੁਝਾਈ। ਬੇਸੁਮਾਰ ਅਥਾਹ ਅਗਨਤ ਅਤੁਲ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ। ਬੇਸੁਮਾਰ ਅਥਾਹ ਅਗਨਤ ਅਤੁਲ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਪ੍ਰਿਥਮੇ ਮਿਟਿਆ ਤਨ ਕਾ ਦੂਖ, ਮਨ ਸਗਲ ਕੋ ਹੋਆ ਸੂਖ। ਪ੍ਰਿਥਮੇ ਮਿਟਿਆ ਤਨ ਕਾ ਦੂਖ, ਮਨ ਸਗਲ ਕੋ ਹੋਆ ਸੂਖ। ਕਰ ਕਿਰਪਾ ਗੁਰ ਦੀਨੋ ਨਾਉ, ਬਲ ਬਲ ਤਿਸ ਸਤਿਗੁਰ ਕਉ ਜਾਓ। ਗੁਰ ਪੂਰਾ ਪਾਇਓ ਮੇਰੇ ਭਾਈ, ਰੋਗ ਸੋਗ ਸਭ ਦੁਖ ਬਿਨਾਸੇ। ਸਤਿਗੁਰ ਕੀ ਸਰਣਾਈ ਰਹਾਉ। ਗੁਰ ਕੇ ਚਰਨ ਹਿਰਦੈ ਵਸਾਏ, ਮਨ ਚਿੰਤਤ ਸਗਲੇ ਫਲ ਪਾਏ। ਅਗਨ ਬੁਝੀ ਸਭ ਹੋਈ ਸਾਤ, ਕਰ ਕਿਰਪਾ ਗੁਰ ਦੀਨੀ ਦਾਤ। ਨਿਥਾਵੇ ਕੋ ਗੁਰ ਦੀਨੋ ਥਾਨ, ਨਿਮਾਣੇ ਕੋ ਗੁਰ ਕੀਨੋ ਮਾਨ। ਬੰਧਨ ਕਾਟ ਸੇਵਕ ਕਰ ਰਾਖੇ, ਅੰਮ੍ਰਿਤ ਬਾਣੀ ਰਸਨਾ ਚਾਖੇ। ਵੱਡਾ ਭਾਗ ਪੂਜ ਗੁਰ ਚਰਨਾ, ਸਗਲ ਤਿਆਗ ਪਾਈ ਪ੍ਰਭ ਸਰਨਾ। ਗੁਰ ਨਾਨਕ ਜਾ ਕੋ ਭਏ ਦਇਆਲਾ, ਸੋ ਜਨ ਹੋਆ ਸਦਾ ਨਿਹਾਲਾ। ਗੁਰ ਨਾਨਕ ਜਾ ਕੋ ਭਏ ਦਇਆਲਾ, ਸੋ ਜਨ ਹੋਆ ਸਦਾ ਨਿਹਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ।
ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਹਾਲਤ ਪਲਤ ਕੇ ਰੱਖਿਅਕ ਸ਼ਬਦਾ ਅਵਤਾਰ ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਰਸ ਭਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਤ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜ਼ੂਰ ਨੇ ਪਾਵਨ ਸ਼ਬਦ ਦੇ ਵਿਚਾਰ ਅੰਦਰ ਜਗਿਆਸੂ ਮੁਖ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜਦੋਂ ਗਰੀਬ ਨਵਾਜ ਪੂਰੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤੀ ਹੈ, ਜੋ ਜੀਵਨ ਦੇ ਅੰਦਰ ਬਦਲਾਵ ਆਇਆ, ਜੋ ਜੀਵਨ ਦੇ ਅੰਦਰ ਸੁੱਖਾਂ ਦੀ ਪ੍ਰਾਪਤੀ ਹੋਈ, ਜੋ ਭਟਕਦਾ ਹੋਇਆ ਮਨ ਇਕਾਗਰ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਧਾਰਨ ਕਰਨ ਦੇ ਨਾਲ ਜੋ ਵੀ ਜੀਵਨ ਦੇ ਅੰਦਰ ਦਾਤਾਂ ਪ੍ਰਾਪਤ ਹੋਈਆਂ ਨੇ, ਉਹ ਜਗਿਆਸੂ ਮੁਖ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰਕੇ ਦੱਸ ਰਹੇ ਹਨ। ਕਿਉਂਕਿ ਸਾਧ ਸੰਗਤ ਜੀ ਜੀਵਨ ਦੇ ਅੰਦਰ ਜਦੋਂ ਤੱਕ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਨਹੀਂ ਹੁੰਦੀ, ਉਦੋਂ ਤੱਕ ਬਹੁਤ ਯਤਨ ਭਾਵੇਂ ਕਰਦਾ ਹੈ ਜੀਵਨ ਦੀ ਸਫਲਤਾ ਦੇ ਲਈ, ਆਤਮਿਕ ਸੁੱਖ ਪਾਉਣ ਦੇ ਵਾਸਤੇ, ਸਦੀਵੀ ਪਰਮ ਸੁੱਖ ਦੀ ਪ੍ਰਾਪਤੀ ਦੇ ਲਈ, ਪਰ ਉਹ ਕੋਈ ਵੀ ਸੰਸਾਰ ਦਾ ਐਸਾ ਕੋਨਾ ਨਹੀਂ ਜਿੱਥੇ ਜਾ ਕੇ ਜੀਵ ਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਜਾਵੇ। ਸਦਾ ਰਹਿਣ ਵਾਲਾ ਸੁੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚੋਂ ਹੀ ਪ੍ਰਾਪਤ ਹੁੰਦਾ ਹੈ। ਹਜ਼ੂਰ ਦੇ ਪਾਵਨ ਮੁਖ ਵਾਕ ਹਨ, ਇਹ ਜੀਵ ਜੇ ਸਦਾ ਵਾਲਾ ਸੁੱਖ ਤੂੰ ਪਾਉਣਾ ਚਾਹੁੰਦਾ ਹੈ ਨਾ ਕਿ ਮੈਨੂੰ ਸਦੀਵੀ ਸੁੱਖ ਦੀ ਪ੍ਰਾਪਤੀ ਹੋਵੇ, ਤਾਂ ਮਹਾਰਾਜ ਜੀ ਦੀ ਸਾਧ ਸੰਗਤ ਕਰਿਆ ਕਰ। ਜੇ ਲੋੜ ਹੈ ਸਦਾ ਸੁਖ ਪਾਈ, ਸਾਧੂ ਸੰਗਤ ਗੁਰਹਿ ਬਤਾਈ, ਊਹਾਂ ਜਪੀਐ ਕੇਵਲ ਨਾਮ, ਸਾਧੂ ਸੰਗਤ ਪਾਰ ਗਰਾਮ। ਇਹ ਮਹਾਰਾਜ ਜੀ ਦੀ ਸਾਧ ਸੰਗਤ ਦੀ ਵਡਿਆਈ ਹੈ, ਡੁੱਬਦੇ ਹੋਏ ਨੂੰ ਸਹਾਰਾ ਦੇ ਕੇ ਭਵਸਾਗਰ ਤੋਂ ਪਾਰ ਕਰ ਦਿੰਦੀ ਹੈ। ਐਸੀ ਮਹਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਧਾਰਨ ਕਰਨ ਦੀ ਵਡਿਆਈ ਹੈ। ਆਓ ਸਾਧ ਸੰਗਤ ਜੀ ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਪ੍ਰਥਮੇ ਮਿਟਿਆ ਤਨ ਕਾ ਦੁਖ। ਇਸ ਪਾਵਨ ਸ਼ਬਦ ਦੀ ਵਿਚਾਰ ਰਹਾਉ ਦੀਆਂ ਪੰਕਤੀਆਂ ਤੋਂ ਸਾਧ ਸੰਗਤ ਜੀ ਪ੍ਰਾਰੰਭ ਹੋਵੇਗੀ, ਕਿਉਂਕਿ ਸ਼ਬਦ ਦਾ ਜੋ ਸਮੁੱਚਾ ਭਾਵ ਹੁੰਦਾ ਰਹਾਉ ਦੀਆਂ ਤੁਕਾਂ ਵਿੱਚ ਹੁੰਦਾ ਹੈ। ਜਿਵੇਂ ਜਗਿਆਸੂ ਮੁਖ ਦੁਆਰਾ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਗੁਰ ਪੂਰਾ ਪਾਇਓ ਮੇਰੇ ਭਾਈ। ਹੇ ਮੇਰੇ ਭਾਈ ਜਨੋ, ਐ ਗੁਰ ਸਿੱਖੋ, ਜਦੋਂ ਮੈਨੂੰ ਪੂਰੇ ਸਤਿਗੁਰੂ ਜੀ ਦੀ ਜੀਵਨ ਦੇ ਵਿੱਚ ਪ੍ਰਾਪਤੀ ਹੋਈ ਹੈ, ਅਧੂਰਿਆਂ ਦੇ ਦਰ ਦਰ ਤੇ ਬਹੁਤ ਭਟਕ ਕਰਕੇ ਦੇਖ ਲਿਆ ਸੀ,
ਸੰਸਾਰ ਦੇ ਥਾਵਾਂ ਥਾਵਾਂ ਤੇ ਨੱਕ ਰਗੜ ਰਗੜ ਕਰਕੇ ਦੇਖ ਲਏ, ਗੋਡੇ ਟੇਕ ਕਰਕੇ ਦੇਖ ਲਏ, ਪਰ ਜੋ ਪੂਰੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਨੇ ਵਿੱਚੋਂ ਸਕੂਨ ਪ੍ਰਾਪਤ ਹੋਇਆ, ਜੋ ਸੁਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਗਤ ਦੇ ਵਿੱਚੋਂ ਮੈਨੂੰ ਪ੍ਰਾਪਤ ਹੋਇਆ, ਹੋਰ ਕਿਸੇ ਵੀ ਸੰਸਾਰ ਦੇ ਕੋਨੇ ਵਿੱਚੋਂ ਨਹੀਂ ਮਿਲਿਆ। ਮਹਾਰਾਜ ਹਜੂਰ ਹੁਣ ਪ੍ਰਾਰੰਭ ਤੋਂ ਬਖਸ਼ਿਸ਼ ਕਰਦੇ ਹਨ। ਪ੍ਰਥਮੇ ਮਿਟਿਆ ਤਨ ਕਾ ਦੁਖ। ਪ੍ਰਥਮੇ ਨਹੀਂ, ਪ੍ਰਥਮੇ ਪਾਠ ਹੈ। ਪ੍ਰਥਮੇ ਮਿਟਿਆ ਤਨ ਕਾ ਦੁਖ। ਮਹਾਰਾਜ ਜੀ ਦੀ ਸ਼ਰਨ ਧਾਰਨ ਕਰਨ ਦੇ ਵਿੱਚ ਪ੍ਰਥਮੇ ਭਾਵ ਸਭ ਤੋਂ ਪਹਿਲਾਂ ਮਹਾਰਾਜ ਕਹਿੰਦੇ ਤਨ ਦਾ ਜਿਹੜਾ ਦੁੱਖ ਸੀ ਨਾ ਉਹ ਮਿਟ ਗਿਆ ਹੈ। ਹਜੂਰ ਜਗਿਆਸੂ ਮੁਖ ਦੁਆਰਾ ਬੇਨਤੀ ਕਰਕੇ ਦੱਸ ਰਿਹਾ ਕਿ ਜਦੋਂ ਪੂਰੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤੀ ਹੈ, ਪੂਰੇ ਸਤਿਗੁਰਾਂ ਦੇ ਲੜ ਲੱਗਾ ਸਾਂ, ਤਾਂ ਸਭ ਤੋਂ ਪਹਿਲਾਂ ਮੇਰੇ ਤਨ ਦਾ ਜਿਹੜਾ ਭਿਆਨਕ ਦੁੱਖ ਸੀ ਨਾ ਜੰਮਣ ਮਰਨ ਦਾ, ਉਹ ਮਿਟ ਗਿਆ। ਮਹਾਰਾਜ ਸਾਹਿਬ ਜੀ ਨੇ ਤਨ ਦਾ ਪ੍ਰਤੱਖ ਵੀ ਜਿਹੜਾ ਦੁੱਖ ਲੱਗੇ ਸਨ, ਰੋਗ ਲੱਗੇ ਸਨ, ਉਹ ਵੀ ਗਰੀਬ ਨਵਾਜ਼ ਸਤਿਗੁਰਾਂ ਨੇ ਮਿਟਾ ਦਿੱਤੇ ਹੈ। ਇਹ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਮਹਾਰਾਜ ਸੱਚੇ ਪਾਤਸ਼ਾਹ ਐਸੀ ਨਾਮ ਦੀ ਔਸ਼ਧੀ ਦਿੰਦੇ ਹਨ, ਜੀਵ ਦੇ ਪ੍ਰਤੱਖ ਦੁੱਖ ਰੋਗ ਤਾਂ ਕੱਟੇ ਜਾਂਦੇ ਆ, ਜੰਮਣ ਮਰਨ ਦਾ ਭਿਆਨਕ ਰੋਗ ਵੀ ਮਹਾਰਾਜ ਸੱਚੇ ਪਾਤਸ਼ਾਹ ਇਹ ਦੁੱਖ ਕੱਟ ਦਿੰਦੇ ਹਨ। ਜਮਾ ਦੀ ਫਾਹੀ ਵੀ ਗਰੀਬ ਨਵਾਜ਼ ਸਤਿਗੁਰੂ ਜੀ ਕੱਟ ਦਿੰਦੇ ਹਨ। ਇਹ ਮਹਾਰਾਜ ਜੀ ਦੀ ਪਰਮ ਵਡਿਆਈ ਹੈ। ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹੈ। ਪ੍ਰਥਮੇ ਮਿਟਿਆ ਤਨ ਕਾ ਦੁੱਖ, ਕਿ ਸਭ ਤੋਂ ਪਹਿਲਾਂ ਸਾਡੇ ਤਨ ਦਾ ਜਿਹੜਾ ਜਨਮ ਮਰਨ ਦਾ ਦੁੱਖ ਬਣਿਆ ਸੀ, ਤਨ ਕਰਕੇ ਬਾਰ-ਬਾਰ ਦੁਖੀ ਹੋਣਾ ਪੈਂਦਾ ਸੀ, ਮਾਤਾ ਦੇ ਗਰਭ ਦੇ ਵਿੱਚ ਪੁੱਠੇ ਲਟਕਣਾ ਪੈਂਦਾ ਸੀ। ਕਦੇ ਕੋਈ ਤਨ ਸਰੀਰ ਧਾਰਨ ਕਰ ਲੈਂਦੇ ਸਾਂ, ਕਦੇ ਕੋਈ ਸੰਸਾਰ ਦੇ ਅੰਦਰ ਕਿਸੇ ਜੂਨ ਦੇ ਅੰਦਰ ਸਰੀਰ ਧਾਰਨ ਕਰ ਲੈਂਦੇ ਸਾਂ। ਇਹ ਤਨ ਕਰਕੇ ਦੁੱਖ ਲੱਗੇ ਹੋਏ ਸਨ, ਬਾਰ-ਬਾਰ ਦੁਖੀ ਹੋ ਰਹੇ ਸਨ। ਲੰਬੇਰੇ ਸਮੇਂ ਤੋਂ ਪਤਾ ਨਹੀਂ ਕਿੰਨੇ ਕੁ ਸਮਾਂ ਸੰਸਾਰ ਦੇ ਅੰਦਰ ਆਇਆ ਹੋ ਗਿਆ, ਪਰ ਅਜੇ ਤੱਕ ਸੰਸਾਰ ਤੋਂ ਮੁਕਤੀ ਨਹੀਂ ਸੀ ਪ੍ਰਾਪਤ ਹੋ ਸਕੀ। ਪਰ ਜਦੋਂ ਗੁਰੂ ਸ਼ਰਨ ਪ੍ਰਾਪਤ ਹੋਈ ਹੈ, ਪੂਰੇ ਸਤਿਗੁਰੂ ਜੀ ਦੇ ਲੜ ਲੱਗੇ ਹਾਂ, ਮਹਾਰਾਜ ਕਹਿੰਦੇ ਪ੍ਰਥਮੇ ਮਿਟਿਆ ਤਨ ਕਾ ਦੁੱਖ। ਗਰੀਬ ਨਵਾਜ਼ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਨੇ ਕਰਕੇ ਜੰਮਣ ਮਰਨ ਦਾ ਸਭ ਤੋਂ ਪਹਿਲਾਂ ਇਹ ਤਨ ਦਾ, ਇਹ ਸਰੀਰ ਦਾ ਦੁੱਖ ਮਿਟਿਆ ਹੈ। ਮਨ ਸਗਲ ਕੋ ਹੋਆ ਸੁਖ। ਤੇ ਮਨ ਕਰਕੇ ਸਰਬ ਪ੍ਰਕਾਰ ਦੇ ਸੁੱਖਾਂ ਦੀ ਪ੍ਰਾਪਤੀ ਹੋ ਗਈ ਹੈ। ਸਾਰੇ ਸੁੱਖ ਬਖਸ਼ਣ ਵਾਲਾ ਮਨ ਕਰਕੇ, ਹਿਰਦੇ ਕਰਕੇ ਪਰਮੇਸ਼ਰ ਪ੍ਰਾਪਤ ਹੋ ਗਿਆ। ਗੱਲੀ ਬਾਤੀ ਭਾਵੇਂ ਕੋਈ ਕਹੀ ਜਾਵੇ ਕਿ ਮੈਨੂੰ ਰੱਬ ਦੀ ਪ੍ਰਾਪਤੀ ਹੋ ਗਈ, ਮੈਨੂੰ ਪ੍ਰਮਾਤਮਾ ਮਿਲ ਗਿਆ, ਪਰ ਮਹਾਰਾਜ ਜੀ ਦੇ ਵਚਨ ਹਨ, ਗੱਲਾਂ ਬਾਤਾਂ ਦੇ ਨਾਲ ਨਹੀਂ ਪ੍ਰਮਾਤਮਾ ਮਿਲਦਾ। ਗੱਲੀ ਬਾਤੀ ਸੁਰਤ ਕਰਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਨਹੀਂ ਜਾਂਦਾ। ਸਾਹਿਬ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਹਨ, ਗੱਲੀ ਜੋਗ ਨਾ ਹੋਈ। ਮਹਾਰਾਜ ਕਹਿੰਦੇ ਗੱਲਾਂ ਬਾਤਾਂ ਦੇ ਨਾਲ ਥੋੜ੍ਹਾ ਜੋਗ ਕਮਾਇਆ ਜਾਂਦਾ, ਗੱਲਾਂ ਬਾਤਾਂ ਦੇ ਨਾਲ ਨਹੀਂ ਸੁਰਤ ਕਰਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਜਾਂਦਾ। ਸੰਸਾਰਕਾਰ ਬਿਰਤੀ ਨੂੰ ਸਾਧ ਸੰਗਤ ਜੀ ਸ਼ਬਦ ਦਾ ਅਭਿਆਸ ਕਰਕੇ ਹੀ ਉਪਰਾਮ ਕਰਕੇ ਬ੍ਰਹਮਾਕਾਰ ਬਣਾਈਦਾ ਹੈ। ਤਾਂ ਹੀ ਮਹਾਰਾਜ ਕਹਿੰਦੇ ਜੀਵ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜਦਾ ਹੈ ਜੇ ਸ਼ਬਦ ਦਾ ਅਭਿਆਸ ਕਰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਦਾ ਬੜਾ ਪਿਆਰਾ ਬਚਨ ਹੈ, ਗਾਏ ਸੁਨੈ ਆਂਖੇ ਮੀਚੈ ਪਾਈਐ ਨਾ ਪਰਮ ਪਦ, ਜਾਉ ਲੋ ਉਪਦੇਸ਼ ਜਾਉ ਲੋ ਗੁਰ ਉਪਦੇਸ਼ ਨਾ ਕਮਾਈਐ। ਜਦੋਂ ਤੱਕ ਮਹਾਰਾਜ ਜੀ ਤੋਂ ਸ਼ਬਦ ਉਪਦੇਸ਼ ਦੀ ਪ੍ਰਾਪਤੀ ਕਰਕੇ ਜੀਵਨ ਵਿੱਚ ਸ਼ਬਦ ਦਾ ਅਭਿਆਸ ਨਹੀਂ ਕਰਦਾ, ਗੱਲੀ ਬਾਤੀ ਮਹਾਰਾਜ ਕਹਿੰਦੇ ਥੋੜ੍ਹਾ ਪਰਮੇਸ਼ਰ ਨੂੰ ਪਾ ਸਕੀਦਾ ਹੈ। ਐਵੇਂ ਬਗਲੇ ਵੱਤ ਅੱਖਾਂ ਬੰਦ ਕਰਕੇ ਸਮਾਧੀ ਲਾ ਲਵੇ, ਲੋਕਾਂ ਦੀ ਅੱਖੀਂ ਘੱਟਾ ਪਾਉਣ ਦੇ ਲਈ, ਲੋਕਾਂ ਨੂੰ ਭਰਮਾਉਣ ਦੇ ਵਾਸਤੇ, ਆਪਣੀ ਪੂਜਾ ਕਰਾਉਣ ਦੇ ਲਈ, ਮਹਾਰਾਜ ਕਹਿੰਦੇ ਇਵੇਂ ਥੋੜ੍ਹਾ ਪ੍ਰਮਾਤਮਾ ਨੂੰ ਪਾ ਸਕੀਦਾ ਹੈ। ਜਦੋਂ ਤੱਕ ਸ਼ਬਦ ਦਾ ਅਭਿਆਸ ਨਹੀਂ ਕਰਦਾ, ਉਦੋਂ ਤੱਕ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ। ਬੜੇ ਪਿਆਰ ਦੇ ਨਾਲ ਤੇ ਕੁਝ ਉਦਾਹਰਨਾਂ ਦੇ ਕਰਕੇ ਭਾਈ ਗੁਰਦਾਸ ਸਾਹਿਬ ਜੀ ਨੇ ਸਮਝਾਇਆ ਹੈ। ਕਹਿੰਦੇ ਹਨ ਕਿ ਜਿਵੇਂ ਕੋਈ ਰੋਗੀ ਬੰਦਾ ਵੈਦ ਦੇ ਕੋਲ ਚਲਾ ਜਾਵੇ ਤੇ ਜਾ ਕਰਕੇ ਦੱਸੇ ਕਿ ਮੈਨੂੰ ਇਹ ਰੋਗ ਹੈ, ਤੇ ਵੈਦ ਦਵਾ ਦਿੰਦਾ, ਦਾਰੂ ਦੇ ਦਿੰਦਾ, ਫਿਰ ਨਾਲ ਪਰਹੇਜ਼ ਵੀ ਦੱਸ ਦਿੰਦਾ। ਜੇ ਚਲਾ ਤੇ ਜਾਂਦਾ ਦਵਾ ਦਾਰੂ ਵੀ ਲੈ ਆਉਂਦਾ, ਫਿਰ ਨਾ ਤਾਂ ਸਮੇਂ ਸਿਰ ਦਵਾਈ ਖਾਂਦਾ, ਨਾ ਕੋਈ ਪਰਹੇਜ਼ ਰੱਖਦਾ,
ਫਿਰ ਸਾਧ ਸੰਗਤ ਜੀ ਰੋਗ ਹੋਰ ਵੀ ਕਈ ਗੁਣਾ ਉਹਦਾ ਵੱਧ ਜਾਂਦਾ ਹੈ। ਉਹ ਰੋਜ਼ ਦਾ ਜਿਹੜਾ ਪਰਹੇਜ਼ ਰੱਖਣਾ ਸੀ, ਪਰਹੇਜ਼ ਵੀ ਨਹੀਂ ਰੱਖਣਾ ਕੀਤਾ। ਫਿਰ ਇਸੇ ਪ੍ਰਕਾਰ ਕਹਿੰਦੇ ਕਿ ਰਸਤੇ ਤੇ ਕੋਈ ਤੁਰਿਆ ਜਾਂਦਾ, ਰਸਤਾ ਖੁੰਝ ਜਾਂਦਾ ਤੇ ਕਿਸੇ ਰਾਹੀਗਾਰ ਨੂੰ ਰਸਤਾ ਪੁੱਛ ਤੇ ਲੈਂਦਾ, ਪਰ ਕਰਦਾ ਆਪਣੀ ਮਨ ਮਰਜ਼ੀ ਹੈ। ਫਿਰ ਉਹ ਆਪਣੇ ਮਿੱਥੇ ਹੋਏ ਨਿਸ਼ਾਨੇ ਤੇ ਥੋੜ੍ਹਾ ਪਹੁੰਚ ਸਕਦਾ, ਉਹ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਔਰ ਇਸੇ ਪ੍ਰਕਾਰ ਪੂਛਤ ਸੁਹਾਗਨ ਹੈ, ਕਰਮ ਦੁਹਾਗਨ ਕੈ ਹਿਰਦੈ ਵਿਭਿਚਾਰ ਕਤ ਸਿਹਜਾ ਬੁਲਾਈਐ। ਮਹਾਰਾਜ ਹਜ਼ੂਰ ਨੇ ਗੁਰਬਾਣੀ ਵਿੱਚ ਵੀ ਐਸਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਤੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਨ, ਪੂਛਤ ਸੁਹਾਗਨ ਹੈ, ਕਰਮ ਦੁਹਾਗਨ ਕੈ। ਪੁੱਛਦੀ ਤਾਂ ਸੁਹਾਗਣਾ ਨੂੰ ਜਾ ਕਰਕੇ ਹੈ ਕਿ ਪਤੀ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਕਿਵੇਂ ਪਤੀ ਦਾ ਪਿਆਰ ਮਿਲਦਾ ਹੈ। ਪਰ ਕਰਮ ਕਾਂਡ, ਜਿਹੜੇ ਕਰਮ ਹੈ ਨਾ, ਜੋ ਜੀਵਨ ਨਿਰਵਾਹ ਕਰਨ ਦਾ ਜਿਹੜਾ ਤਰੀਕਾ ਹੈ, ਉਹ ਦੁਹਾਗਣਾ ਵਾਲਾ ਹੀ ਹੈ। ਭਾਵ ਕਿ ਅਵਗਣ ਹਾਰਿਆਂ ਵਾਲਾ, ਬੇਮੁਖਾਂ ਜੀਵਾਂ ਵਾਲਾ ਜਿਹੜਾ ਜੀਵਨ ਧਾਰਨ ਕੀਤਾ ਹੈ। ਲਿਬਾਸ ਭਾਵੇਂ ਤਨ ਦੇ ਉੱਪਰ ਗੁਰਮੁਖਾਂ ਵਾਲਾ ਧਾਰਨ ਕਰ ਲਿਆ ਹੈ, ਪਰ ਇਸ ਢੰਗ ਦੇ ਨਾਲ ਮਹਾਰਾਜ ਕਹਿੰਦੇ ਪਤੀ ਵਾਹਿਗੁਰੂ ਦੇ ਸਰੂਪਾਨੰਦ ਨੂੰ ਕਦੇ ਪਾਇਆ ਨਹੀਂ ਜਾ ਸਕਦਾ। ਪਹਿਲਾਂ ਤਾਂ ਸੁਹਾਗਣਾ ਵਾਲੇ ਸ਼ੁਭ ਗੁਣ ਧਾਰਨ ਕਰਨੇ ਪੈਣਗੇ ਨਾ, ਆਗਿਆ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਨਾ ਪਵੇਗਾ ਨਾ, ਤਾਂ ਹੀ ਮਹਾਰਾਜ ਕਹਿੰਦੇ ਪ੍ਰਤੱਖ ਵੀ ਸੰਸਾਰ ਦੀ ਇਹ ਰੀਤੀ ਮਰਜ਼ਾਦਾ ਹੈ। ਔਰ ਇਸੇ ਤਰ੍ਹਾਂ ਧਰਮ ਦੀ ਮਰਜ਼ਾਦਾ ਹੈ। ਪਰਮਾਰਥ ਦੇ ਰਸਤੇ ਤੇ ਚੱਲਣਾ ਵੀ ਇਸੇ ਤਰ੍ਹਾਂ ਹੈ। ਗਰੀਬ ਨਵਾਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹੈ, ਜਿਨ੍ਹਾਂ ਨੇ ਗਰੀਬ ਨਵਾਜ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਕੇ ਸ਼ਬਦ ਦਾ ਅਭਿਆਸ ਕੀਤਾ ਹੈ, ਉਹਨਾਂ ਦੇ ਹਿਰਦੇ ਅੰਦਰ ਮਨ ਸਗਲ ਕਉ ਹੋਆ ਸੁਖ, ਹਰ ਪ੍ਰਕਾਰ ਦਾ ਮਨ ਕਰਕੇ ਸੁਖ ਪ੍ਰਾਪਤ ਹੋ ਗਿਆ ਹੈ। ਸ਼ਬਦ ਦੇ ਅਭਿਆਸ ਵਿੱਚੋਂ ਹੀ ਹਰ ਇੱਕ ਸੁਖ ਉਹਨਾਂ ਗੁਰਮੁਖਾਂ ਨੇ ਪ੍ਰਾਪਤ ਕਰ ਲਿਆ ਹੈ, ਜਿਨ੍ਹਾਂ ਨੇ ਮਹਾਰਾਜ ਜੀ ਦੀ ਸ਼ਰਨ ਧਾਰਨ ਕੀਤੀ ਹੈ। ਕਰ ਕਿਰਪਾ ਗੁਰ ਦੀਨੋ ਨਾਉ। ਪੂਰੇ ਸਤਿਗੁਰਾਂ ਨੇ ਕਿਰਪਾ ਕਰਕੇ ਜਗਿਆਸੂ ਮੁਖ ਦੁਆਰਾ ਮਹਾਰਾਜ ਦੱਸ ਰਹੇ ਹੈ, ਕਹਿੰਦੇ ਕਿ ਸਤਿਗੁਰੂ ਜੀ ਨੇ ਫਿਰ ਕਿਰਪਾ ਕੀਤੀ। ਮਹਾਰਾਜ ਜੀ ਨੇ ਆਪਣੇ ਮੁਖ ਤੋਂ ਨਾਮ ਮੰਤਰ ਉਚਾਰਨ ਕਰਕੇ ਸਾਨੂੰ ਨਾਮ ਦਾ ਦਾਨ ਦਿੱਤਾ। ਇਹ ਸਤਿਗੁਰਾਂ ਦੀ ਵਡਿਆਈ ਹੈ। ਗਰੀਬ ਨਵਾਜ ਫਿਰ ਮਹਾਰਾਜ ਜੀ ਨੂੰ ਬੇਨਤੀ ਕਰਕੇ ਪੁੱਛੀਏ ਕਿ ਸਤਿਗੁਰੂ ਜੀ, ਆਪ ਜੀ ਦੀ ਸ਼ਰਨ ਧਾਰਨ ਕਰਨ ਦਾ ਭਾਵ ਪੂਰੇ ਸਤਿਗੁਰਾਂ ਦੇ ਨਾਲ ਮੇਲ ਹੋਣਾ, ਇਹਦੀ ਕੀ ਨਿਸ਼ਾਨੀ ਹੈ? ਮਹਾਰਾਜ ਇਹਦਾ ਕੀ ਚਿੰਨ੍ਹ ਹੈ? ਕੋਈ ਨਾ ਕੋਈ ਨਿਸ਼ਾਨੀ ਪਤਾ ਹੋਣੀ ਚਾਹੀਦੀ ਹੈ ਨਾ, ਕਿਉਂਕਿ ਜਦੋਂ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰੀਦੀ ਹੈ ਨਾ, ਸਾਧ ਸੰਗਤ ਜੀ, ਬੇਸਮਝਤਾ ਹੋਣੇ ਕਰਕੇ, ਅਗਿਆਨਤਾ ਹੋਣੇ ਕਰਕੇ, ਨਾ ਅਕਲ ਹੋਣੇ ਕਰਕੇ, ਬੇਸਮਝ ਹੋਣੇ ਕਰਕੇ ਜੀਵ ਹੋਰ ਹੀ ਦਰ ਦਰ ਤੇ ਭਟਕਦਾ ਰਹਿੰਦਾ ਹੈ। ਜਿਵੇਂ ਬਾਜ਼ਾਰ ਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਸਜੀਆਂ ਹੁੰਦੀਆਂ, ਜੇ ਅਸਲ ਹੈ ਤੇ ਉਹਦੀ ਨਕਲ ਵੀ ਹੁੰਦੀ ਹੈ। ਹਰ ਇੱਕ ਚੀਜ਼ ਜੋ ਵੀ ਸੰਸਾਰ ਦੀਆਂ ਵਸਤੂਆਂ ਨੇ, ਪਦਾਰਥ ਬਣੇ ਹੈ, ਜੇ ਅਸਲ ਹੈ ਤੇ ਉਹਦੀ ਨਕਲ ਵੀ ਜ਼ਰੂਰ ਬਣੀ ਹੋਵੇਗੀ। ਤੇ ਜੇ ਨਕਲ ਹੈ ਤੇ ਉਹ ਆਖਰਕਾਰ ਉਹਨਾਂ ਨੇ ਨਕਲ ਤਾਂ ਅਸਲ ਤੋਂ ਹੀ ਕੀਤੀ ਹੈ ਨਾ। ਇਸੇ ਤਰ੍ਹਾਂ ਪੂਰੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰੇ ਤੋਂ ਬਿਨਾਂ ਜੀਵ ਬੇਸਮਝ ਹੁੰਦਾ। ਪਹਿਲਾਂ ਪਤਾ ਨਹੀਂ, ਹੋਰ ਹੀ ਦਰ ਦਰ ਤੇ ਸੰਸਾਰ ਰੂਪੀ ਬਾਜ਼ਾਰ ਦੇ ਵਿੱਚ ਫਿਰਦਾ ਰਹਿੰਦਾ, ਹੋਰ ਨਕਲੀਆਂ ਭਾਵ ਦੇ ਧਾਰੇ ਗੁਰੂਆਂ ਦੇ ਕੋਲ ਚਲਾ ਜਾਂਦਾ, ਕਦੇ ਕਿਸੇ ਦਰ ਤੇ ਭਟਕਦਾ, ਕਦੇ ਕਿਸੇ ਦਰ ਤੇ ਭਟਕਦਾ ਰਹਿੰਦਾ। ਪਰ ਜਦੋਂ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ ਨਾ, ਮਹਾਰਾਜ ਕਹਿੰਦੇ ਹੈ ਜੀਵ ਇਹ ਨਿਸ਼ਾਨੀ ਹੈ, ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ। ਜਿਨ੍ਹਾਂ ਦੇ ਨਾਲ ਮਿਲਣੇ ਕਰਕੇ ਹੀ ਹਿਰਦੇ ਅੰਦਰ ਆਨੰਦ ਮਿਲੇ, ਹਿਰਦੇ ਨੂੰ ਸਕੂਨ ਪ੍ਰਾਪਤ ਹੋਵੇ, ਉਹ ਜਾਣ ਕੇ ਪੂਰੇ ਸਤਿਗੁਰੂ ਜੀ ਹਨ। ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਜਾਣ। ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ, ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਹੀਐ। ਅੰਦਰ ਦੀ ਦੁਬਦਾ, ਦੁੰਦਵਾਦ, ਦੁਚਿੱਤਾਪਣ ਖਤਮ ਹੋ ਜਾਂਦਾ ਹੈ ਔਰ ਪਰਮ ਪਦਵੀ ਦੀ ਪ੍ਰਾਪਤੀ ਹੋ ਜਾਂਦੀ। ਇਹ ਪੂਰੇ ਸਤਿਗੁਰਾਂ ਦੀ ਨਿਸ਼ਾਨੀ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜ਼ੂਰ ਉਚਾਰਨ ਕਰ ਰਹੇ ਨੇ, ਕਰ ਕਿਰਪਾ ਗੁਰ ਦੀਨੋ ਨਾਉ। ਪੂਰੇ ਸਤਿਗੁਰਾਂ ਨੇ ਕਿਰਪਾ ਕੀਤੀ,
ਸਾਡੇ ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਨਾਮ ਦਾ ਦਾਨ ਬਖਸ਼ਿਆ ਹੈ। ਬਲ ਬਲ ਤਿਸ ਸਤਿਗੁਰ ਕਉ ਜਾਓ। ਇਸ ਲਈ ਅਸੀਂ ਮਨ ਕਰਕੇ ਵੀ ਬਾਣੀ ਕਰਕੇ ਵੀ ਪੂਰੇ ਸਤਿਗੁਰਾਂ ਤੋਂ, ਉਹਨਾਂ ਸਤਿਗੁਰਾਂ ਤੋਂ ਬਲਿਹਾਰ ਜਾਂਦੇ ਹਾਂ। ਇਹ ਗੁਰਸਿੱਖੋ, ਮਨ ਬਾਣੀ ਸਰੀਰ ਕਰਕੇ ਸਤਿਗੁਰਾਂ ਤੋਂ ਸਾਨੂੰ ਕੁਰਬਾਨ ਜਾਣਾ ਚਾਹੀਦਾ ਹੈ। ਜਿਨ੍ਹਾਂ ਸਤਿਗੁਰਾਂ ਦੀ ਦਇਆ ਨਾਲ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਵਸਿਆ ਹੈ, ਜਿਨ੍ਹਾਂ ਸਤਿਗੁਰਾਂ ਦੀ ਮਿਹਰ ਕਰਕੇ ਇਹ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਨਿਵਾਸ ਹੁੰਦਾ ਹੈ। ਗੁਰ ਪੂਰਾ ਪਾਇਓ ਮੇਰੇ ਭਾਈ। ਇਹ ਮੇਰੇ ਭਾਈ ਜਨੋ, ਇਉਂ ਜਦੋਂ ਪੂਰੇ ਸਤਿਗੁਰੂ ਜੀ ਨੂੰ ਜੀਵਨ ਵਿੱਚ ਪਾਇਆ ਹੈ, ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੀ ਸ਼ਰਨ ਧਾਰਨ ਕੀਤੀ ਹੈ। ਰੋਗ ਸੋਗ ਸਭ ਦੁਖ ਬਿਨਾਸੇ। ਫਿਰ ਕਿਹੜੀਆਂ ਕਿਹੜੀਆਂ ਦਾਤਾਂ ਪ੍ਰਾਪਤ ਹੋਈਆਂ। ਮਹਾਰਾਜ ਕਹਿੰਦੇ ਜਿਹੜੇ ਤਨ ਦੇ ਔਰ ਮਨ ਦੇ ਰੋਗ ਸਨ ਉਹ ਵੀ ਨਾਸ਼ ਹੋ ਗਏ। ਜੰਮਣ ਮਰਨ ਦਾ ਅਗਿਆਨ ਭਰਮ ਅਤੇ ਆਦਿਕ ਇਹ ਸਭ ਦੁੱਖ ਵੀ ਮਹਾਰਾਜ ਸਾਹਿਬ ਜੀ ਨੇ ਦੂਰ ਕਰ ਦਿੱਤੇ ਹੈ। ਰੋਗ ਸੋਗ ਤੇ ਸੋਗ ਕਹਿੰਦੇ ਨੇ ਚਿੰਤਾਵਾਂ ਨੂੰ, ਝੋਰਿਆਂ ਨੂੰ। ਮਨ ਦੇ ਅੰਦਰ ਜਿੰਨੇ ਵੀ ਪ੍ਰਕਾਰ ਦੀਆਂ ਚਿੰਤਾਵਾਂ ਸਨ, ਝੋਰੇ ਸਨ, ਮਨ ਸੋਗੀ ਹੋਇਆ ਪਿਆ ਸੀਗਾ, ਚਿੰਤਾ ਦੀ ਨਦੀ ਵਿੱਚ ਡੁੱਬਦਾ ਜਾ ਰਿਹਾ ਸੀ। ਮਹਾਰਾਜ ਕਹਿੰਦੇ ਜਦੋਂ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤੀ, ਗਰੀਬ ਨਵਾਜ ਸਤਿਗੁਰੂ ਜੀ ਦਾ ਸਹਾਰਾ ਮਿਲਣੇ ਕਰਕੇ ਇਸ ਮਨ ਦਾ ਬਚਾਓ ਹੋਇਆ। ਨਹੀਂ ਤੇ ਚਿੰਤਾ ਕਰਕੇ ਬਾਰ-ਬਾਰ ਝੂਰੀ ਜਾ ਰਿਹਾ ਸੀ, ਬਾਰ-ਬਾਰ ਝੂਰਦਾ ਹੀ ਜਾ ਰਿਹਾ ਸੀਗਾ। ਇਹ ਮਹਾਰਾਜ ਕਹਿੰਦੇ ਤਨ ਦੇ ਮਨ ਦੇ ਰੋਗ ਵੀ ਗਰੀਬ ਨਵਾਜ ਸਤਿਗੁਰਾਂ ਨੇ ਨਾਸ਼ ਕਰ ਦਿੱਤੇ। ਫਿਰ ਜੰਮਣ ਮਰਨ ਦਾ ਅਗਿਆਨ ਦਾ ਦੁੱਖ ਵੀ ਨਾਸ਼ ਕਰ ਦਿੱਤਾ ਹੈ। ਸਭ ਸੋਗ ਚਿੰਤਾਵਾਂ ਵੀ ਮਹਾਰਾਜ ਸਾਹਿਬ ਜੀ ਨੇ ਦੂਰ ਕਰ ਦਿੱਤੀਆਂ ਹਨ। ਸਤਿਗੁਰ ਕੀ ਸਰਣਾਈ। ਕਿਉਂਕਿ ਮਹਾਰਾਜ ਪੂਰੇ ਸਤਿਗੁਰਾਂ ਦੀ ਸ਼ਰਨਾਈ, ਸ਼ਰਨ ਦੇ ਵਿੱਚ ਆਵਣਾ ਕੀਤਾ। ਇਹ ਮਹਾਰਾਜ ਜੀ ਦੀ ਸ਼ਰਨ ਧਾਰਨ ਕਰਨ ਦੀ ਸਾਧ ਸੰਗਤ ਜੀ ਵਡਿਆਈ ਹੈ। ਤੇ ਜੇ ਆਪ ਹੀ ਮਨੁੱਖ ਰੋਗੀ ਹੋਵੇਗਾ, ਜੇ ਆਪ ਹੀ ਦੁਖੀ ਹੋਵੇਗਾ, ਆਪ ਹੀ ਚਿੰਤਾ ਦੇ ਸਿੱਧ ਸੋਗੀ ਹੋਵੇਗਾ, ਉਹ ਸਾਧ ਸੰਗਤ ਜੀ ਅਧੂਰਾ ਗੁਰੂ ਕਦੇ ਵੀ ਸਾਧ ਸੰਗਤ ਆਪਣੇ ਦਾਸਾਂ ਦੀਆਂ, ਆਪਣੇ ਸਿੱਖਾਂ ਦੀਆਂ ਕਾਮਨਾਵਾਂ ਨੂੰ ਪੂਰੀਆਂ ਨਹੀਂ ਕਰ ਸਕਦਾ। ਇਹ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਮਹਾਰਾਜ ਜੀ ਦੇ ਬਚਨ ਆਉਂਦੇ ਆ ਨਾ ਗੁਰਬਾਣੀ ਅੰਦਰ, ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕਉ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਜੋ ਗਰੀਬ ਨਵਾਜ ਸਤਿਗੁਰੂ ਜੀ ਮੁਕਤ ਸਰੂਪ ਤੇ ਸਾਨੂੰ ਵੀ ਤਾਰਨ ਦੇ ਸਮਰੱਥ ਹਨ, ਇਹ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਹਜੂਰ ਕਹਿੰਦੇ ਹਨ, ਐਸੇ ਮਹਾਰਾਜ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਉਣੇ ਕਰਕੇ ਦੁੱਖ ਰੋਗ ਝੋਰੇ ਚਿੰਤਾਵਾਂ ਸਭ ਦੂਰ ਹੋ ਜਾਂਦੇ ਹਨ। ਰਹਾਉ ਵਿਸ਼ਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਗੁਰ ਕੇ ਚਰਨ ਹਿਰਦੈ ਵਸਾਏ। ਜਦੋਂ ਪੂਰੇ ਸਤਿਗੁਰੂ ਜੀ ਦੇ ਚਰਨ ਹਿਰਦੇ ਅੰਦਰ ਵਸਾਏ ਹਨ, ਮਹਾਰਾਜ ਜੀ ਦਾ ਫਲਾਦੇਸ਼, ਸਤਿਗੁਰਾਂ ਦਾ ਬਖਸ਼ਿਆ ਹੋਇਆ ਉਪਦੇਸ਼ ਜਦੋਂ ਹਿਰਦੇ ਅੰਦਰ ਵਸਾਇਆ ਹੈ, ਮਨ ਚਿੰਤਤ ਸਗਲੇ ਫਲ ਪਾਏ। ਮਨ ਜਿਹੜੇ ਚਿੰਤਤ ਭਾਵ ਮਨ ਚਿਤਵਨੀਆਂ ਕਰਦਾ ਸੀ ਨਾ, ਚੇਤੇ ਕਰਦਾ ਸੀ ਕਿ ਮੈਨੂੰ ਇਹ ਵੀ ਫਲ ਦੀ ਪ੍ਰਾਪਤੀ ਹੋ ਜਾਵੇ, ਮੈਨੂੰ ਇਹ ਵੀ ਦੁਨੀਆ ਦਾ ਸੁੱਖ ਮਿਲ ਜਾਵੇ, ਮੈਨੂੰ ਇਸ ਫਲ ਦੀ ਪ੍ਰਾਪਤੀ ਹੋ ਜਾਵੇ, ਸਗਲੇ ਫਲ ਪਾਏ। ਮਨ ਇੱਛਤ ਸਰਬ ਫਲਾਂ ਦੀ ਪ੍ਰਾਪਤੀ ਕਰ ਲਈ ਜਦੋਂ ਪੂਰੇ ਸਤਿਗੁਰੂ ਜੀ ਦੇ ਨਾਮ ਰੂਪ ਚਰਨ ਅਥਵਾ ਉਪਦੇਸ਼ ਰੂਪੀ ਚਰਨਾਂ ਨੂੰ ਹਿਰਦੇ ਅੰਦਰ ਵਸਾ ਲਿਆ ਹੈ। ਕਿਉਂਕਿ ਸਾਧ ਸੰਗਤ ਜੀ, ਜਦੋਂ ਗੁਰ ਉਪਦੇਸ਼ ਮਹਾਰਾਜ ਜੀ ਦਾ ਹਿਰਦੇ ਵਿਸਰ ਜਾਂਦਾ ਹੈ, ਉਦੋਂ ਇਹ ਜੀਵ ਫਿਰ ਭਟਕਣਾ ਵਿੱਚ ਪੈ ਜਾਂਦਾ ਹੈ। ਅਸਲੀਅਤ ਹਕੀਕਤ ਇਹੋ ਹੀ ਹੈ ਕਿ ਦਰ ਦਰ ਤੇ ਭਟਕਣਾ ਉਦੋਂ ਹੀ ਬਾਰ-ਬਾਰ ਹੁੰਦੀ ਜਦੋਂ ਮਹਾਰਾਜ ਜੀ ਦਾ ਉਪਦੇਸ਼ ਜੀਵ ਨੂੰ ਵਿਸਰ ਜਾਂਦਾ ਹੈ। ਫਿਰ ਸਮਝ ਹੀ ਨਹੀਂ ਪੈਂਦੀ ਕਿਸ ਪਾਸੇ ਜਾਵਾਂ। ਕੇਵਲ ਤਾਂ ਕੇਵਲ ਜੀਵ ਦੇ ਪੱਲੇ ਖੱਜਲ ਖੁਆਰੀ ਭਟਕਣਾ ਹੀ ਪੈਂਦੀ ਹੈ। ਕਿਸੇ ਪਾਸੇ ਵੀ ਸਹੀ ਰਸਤਾ ਨਜ਼ਰ ਨਹੀਂ ਆਉਂਦਾ, ਬਾਰ-ਬਾਰ ਭਰਮ ਦਾ ਸ਼ਿਕਾਰ ਹੋਇਆ ਭਟਕਦਾ ਹੀ ਰਹਿੰਦਾ ਹੈ। ਟੋਡੀ ਰਾਗ ਵਿੱਚ ਮਹਾਰਾਜ ਜੀ ਦੇ ਬਚਨ ਹਨ, ਹਰ ਬਿਸਰਤ ਸਦਾ ਖੁਵਾਰੀ, ਤਾ ਕੋ ਧੋਖਾ ਕਹਾ ਵਿਆਪੈ, ਜਾ ਕੋ ਓਟ ਤਿਹਾਰੀ। ਹੇ ਮਹਾਰਾਜ ਜੀ, ਜਿਨ੍ਹਾਂ ਨੇ ਆਪ ਜੀ ਦੀ ਓਟ ਤੁਹਾਡਾ ਆਸਰਾ ਲਿਆ, ਉਹਨਾਂ ਨੂੰ ਭਲਾ ਕਿਵੇਂ ਕੋਈ ਧੋਖਾ ਦੇ ਸਕਦਾ ਹੈ, ਕਿਵੇਂ ਕੋਈ ਧੋਖੇਪਨ ਵਿੱਚ ਲਿਆ ਸਕਦਾ ਹੈ। ਪਰ ਮਹਾਰਾਜ
ਜੋ ਆਪ ਜੀ ਨੂੰ ਭੁਲਾ ਦਿੰਦੇ, ਜਿਨ੍ਹਾਂ ਨੂੰ ਵਾਹਿਗੁਰੂ ਆਪ ਜੀ ਦੀ ਯਾਦ ਵਿਸਰ ਗਈ ਹੈ। ਸਤਿਗੁਰੂ ਜੀ ਆਪ ਜੀ ਦਾ ਉਪਦੇਸ਼ ਜਿਨ੍ਹਾਂ ਨੂੰ ਭੁੱਲ ਗਿਆ ਹੈ, ਉਹਨਾਂ ਦੀ ਜ਼ਿੰਦਗੀ ਪਰ ਮਹਾਰਾਜ ਕਹਿੰਦੇ ਖੱਜਲ ਖੁਆਰੀ ਹੈ। ਉਹ ਦਰ ਦਰ ਤੇ ਭਟਕਦੇ ਰਹਿੰਦੇ ਹੈ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਟੱਕਰਾਂ ਮਾਰਦੇ ਰਹਿੰਦੇ, ਕਿਤੇ ਵੀ ਜਾ ਕੇ ਉਹਨਾਂ ਨੂੰ ਆਤਮਿਕ ਸੁੱਖ ਨਹੀਂ ਪ੍ਰਾਪਤ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਪੂਰੇ ਸਤਿਗੁਰੂ ਜੀ ਦੇ ਉਪਦੇਸ਼ ਰੂਪੀ ਚਰਨ ਹਿਰਦੇ ਅੰਦਰ ਵਸਾਉਣੇ ਕਰਕੇ ਮਨ ਚਿੰਤਤ ਸਗਲੇ ਫਲ ਪਾਏ। ਮਨ ਨਿਸ਼ਚਿਤ ਸਰਬ ਫਲਾਂ ਦੀ ਪ੍ਰਾਪਤੀ ਕਰ ਲਈ ਐ। ਆਗਨ ਬੁਝੀ ਸਭ ਹੋਈ ਸ਼ਾਂਤ। ਹਿਰਦੇ ਅੰਦਰ ਮਹਾਰਾਜ ਜੀ ਦਾ ਉਪਦੇਸ਼ ਵਸਣੇ ਕਰਕੇ ਜਿਹੜੀ ਤ੍ਰਿਸ਼ਨਾ ਦੀ ਅੱਗ ਲਟ ਲਟ ਕਰਦੀ ਹੋ ਬਲਦੀ, ਮਨ ਨੂੰ ਬਾਰ-ਬਾਰ ਤਪਾਉਂਦੀ ਸੀ, ਸਾੜਦੀ ਸੀ। ਮਨ ਦੁਖੀ ਹੋਇਆ ਬਾਰ-ਬਾਰ ਦਰ ਦਰ ਤੇ ਭਟਕਦਾ ਰਹਿੰਦਾ ਸੀ। ਮਹਾਰਾਜ ਕਹਿੰਦੇ ਉਹ ਤਪਦਾ ਹੋਇਆ ਮਨ ਵੀ ਸ਼ਾਂਤ ਹੋ ਗਿਆ ਹੈ। ਜੋ ਤ੍ਰਿਸ਼ਨਾ ਦੀ ਲਟ ਲਟ ਕਰਦੀ ਹੋ ਅੱਗ ਮਹਾਰਾਜ ਜੀ ਦੇ ਉਪਦੇਸ਼ ਰੂਪੀ ਜਲ ਦੇ ਨਾਲ ਬੁਝ ਗਈ ਹੈ। ਹੇ ਮਨਾ, ਜਦੋਂ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਤੇ ਜੀਵ ਨੇ ਆਪਣੇ ਮਨ ਨੂੰ ਸਮਝਾਇਆ ਕਿ ਮਨਾ, ਇਹ ਸਤਿਗੁਰੂ ਜੀ ਦਾ ਉਪਦੇਸ਼ ਹੈ, ਬਿਨਾਂ ਸੰਤੋਖ ਨਹੀਂ ਕੋ ਰਾਜੈ, ਕਿ ਬਿਨਾਂ ਸੰਤੋਖ ਤੋਂ ਕੋਈ ਵੀ ਸੰਸਾਰ ਦੇ ਅੰਦਰ ਰੱਜਿਆ ਨਹੀਂ ਹੈ, ਤੇ ਮਨਾ ਤੂੰ ਕਿਵੇਂ ਤ੍ਰਿਪਤ ਹੋ ਜਾਵੇਂਗਾ। ਮਹਾਰਾਜ ਜੀ ਦੇ ਉਪਦੇਸ਼ ਤੋਂ ਬਿਨਾਂ ਹੇ ਮਨਾ ਤੇਰੀ ਇਕਾਗਰਤਾ ਬਣ ਹੀ ਨਹੀਂ ਸਕਦੀ। ਕਿਸੇ ਦੀ ਵੀ ਇਕਾਗਰਤਾ ਨਹੀਂ ਬਣੀ ਜਦੋਂ ਤੱਕ ਮਹਾਰਾਜ ਜੀ ਦੇ ਉਪਦੇਸ਼ ਦੁਆਰਾ ਸਬਰ ਸੰਤੋਖ ਦੀ ਦਾਤ ਨਹੀਂ ਧਾਰਨ ਕਰਦਾ, ਤੇ ਤੂੰ ਭਲਾ ਹੈ ਮਨਾ ਕਿਵੇਂ ਭਟਕਣੋਂ ਟਲ ਜਾਵੇਂਗਾ। ਮਹਾਰਾਜ ਹਜ਼ੂਰ ਨੇ ਉਚਾਰਨ ਕੀਤਾ, ਤ੍ਰਿਸ਼ਨਾ ਬੁਝੈ ਹਰਿ ਕੈ ਨਾਮ, ਮਹਾ ਸੰਤੋਖ ਹੋਵੈ ਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨ। ਪਰਮਾਤਮਾ ਦੇ ਚਰਨਾਂ ਵਿੱਚ ਧਿਆਨ ਵੀ ਪੂਰੀ ਤਰ੍ਹਾਂ ਉਦੋਂ ਜੁੜਦਾ ਹੈ ਜਦੋਂ ਜੀਵ ਦੇ ਹਿਰਦੇ ਅੰਦਰ ਸੰਤੋਖ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਸੰਤੋਖ ਕੱਲਾ ਤਨ ਕਰਕੇ ਨਹੀਂ, ਮਨ ਕਰਕੇ ਸੰਤੋਖ। ਮਹਾਰਾਜ ਹਜ਼ੂਰ ਨੇ ਉਚਾਰਨ ਕੀਤਾ, ਹੇ ਪ੍ਰਾਣਨ ਧਾਰੀ ਜੀਵ, ਜਦੋਂ ਗਰੀਬਨਵਾਜ ਸਤਿਗੁਰੂ ਜੀ ਦਾ ਉਪਦੇਸ਼ ਹਿਰਦੇ ਅੰਦਰ ਵਸ ਜਾਂਦਾ ਹੈ, ਅਗਰ ਬੁਝੀ ਸਭ ਹੋਈ ਸਾਂਦ, ਸਰਬ ਪ੍ਰਕਾਰ ਫਿਰ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਫਿਰ ਕਿਸੇ ਪ੍ਰਕਾਰ ਮਨ ਭਟਕਦਾ ਨਹੀਂ, ਮਨ ਵਿਕਾਰਾਂ ਦੀ ਅੱਗ ਦੇ ਵਿੱਚ ਸੜਦਾ ਨਹੀਂ, ਤ੍ਰਿਸ਼ਨਾ ਦੀ ਪ੍ਰਚੰਡ ਅਗਨੀ ਦੇ ਵਿੱਚ ਮਨ ਤਪਦਾ ਨਹੀਂ ਹੈ। ਕਰ ਕਿਰਪਾ ਗੁਰ ਕੀਨੀ ਦਾਤ। ਇਹ ਪੂਰੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਨਾਮ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ। ਇਹ ਪੂਰੇ ਸਤਿਗੁਰਾਂ ਦੀ ਵਡਿਆਈ ਹੈ, ਕਿਉਂਕਿ ਹੋਰ ਜਿਹੜੇ ਸਾਧ ਸੰਗਤ ਜੀ ਭੋਗ ਪਦਾਰਥ ਹੈ, ਮਾਇਆ ਦੇ ਸੁੱਖਾਂ ਦੇ ਪਦਾਰਥ ਹਨ, ਉਹ ਤਾਂ ਭਾਵੇਂ ਹੋਰ ਕਿਸੇ ਦੀ ਆਰਾਧਨਾ ਕਰਕੇ ਜੀਵ ਨੂੰ ਮਿਲ ਜਾਣ, ਪਰ ਨਾਮ ਬਾਣੀ ਦੀ ਦਾਤ ਔਰ ਹਿਰਦੇ ਅੰਦਰ ਸਾਧ ਸੰਗਤ ਜੀ ਜੋ ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ ਉਹ ਕੇਵਲ ਪੂਰੇ ਸਤਿਗੁਰੂ ਜੀ ਤੋਂ ਹੀ ਪ੍ਰਾਪਤ ਹੋ ਸਕਦਾ ਹੈ। ਹੋਰ ਕੋਈ ਵੀ ਥਾਂ ਐਸੀ ਨਹੀਂ ਹੈ। ਮਹਾਰਾਜ ਜੀ ਦੇ ਬਚਨ ਆਉਂਦੇ ਹਨ, ਤੂੰ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਐ ਦੇਵੀ ਤੇਰੀ ਮੈਂ ਆਰਾਧਨਾ ਕਰਦਾ ਸਾਂ। ਭਗਤ ਪੀਪਾ ਜੀ ਨੇ ਆਰਾਧਨਾ ਕੀਤੀ ਸੀ ਨਾ, ਤੇ ਜਦੋਂ ਕਿਹਾ ਕਿ ਵਰਦਾਨ ਮੰਗ ਲਓ, ਕੀ ਮੰਗਣਾ ਚਾਹੁੰਦੇ ਹੋ? ਕਹਿੰਦਾ ਮੈਨੂੰ ਮੁਕਤੀ ਦੀ ਦਾਤ ਦੇ, ਹੋਰ ਤਾਂ ਸਾਰਾ ਕੁਝ ਮੇਰੇ ਕੋਲ ਰਾਜ ਭਾਗ ਵੀ ਹੈਗਾ, ਫਿਰ ਸ਼ਾਹੀ ਖਜ਼ਾਨੇ ਵੀ ਹੈ, ਸਾਰੇ ਮਾਇਆ ਦੇ ਸੁੱਖ ਹੈ, ਪਰ ਮੈਨੂੰ ਮੁਕਤੀ ਦੀ ਦਾਤ ਚਾਹੀਦੀ ਹੈ। ਉਸ ਸਮੇਂ ਸਾਧ ਸੰਗਤ ਜੀ ਦੇਵੀ ਅਲੋਪ ਹੋ ਗਏ ਜੀ ਦੀ ਆਰਾਧਨਾ ਕਰਦੇ ਸਨ, ਤੇ ਕਹਿਣ ਲੱਗੇ ਮਹਾਰਾਜ ਕਹਿੰਦੇ ਮੁਕਤ ਕੀ ਬਰੀਆ ਕਹਾਂ ਛੁਪਾਨੀ। ਹੁਣ ਮੁਕਤੀ ਦੇਣ ਦੀ ਵਾਰੀ ਆਈ ਤੇ ਕਿੱਥੇ ਜਾ ਕਰਕੇ ਛੁਪ ਕੇ ਬੈਠ ਗਈ ਹੈ। ਇਹ ਪੂਰੇ ਸਤਿਗੁਰੂ ਜੀ ਹੀ ਦਾਤ ਜੀਵ ਨੂੰ ਬਖਸ਼ਿਸ਼ ਕਰ ਸਕਦੇ ਆ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਰ ਕਿਰਪਾ ਗੁਰ ਕੀਨੀ ਦਾਤ। ਇਹ ਪੂਰੇ ਸਤਿਗੁਰਾਂ ਨੇ ਕਿਰਪਾ ਕਰਕੇ ਦਾਤ ਬਖਸ਼ੀ ਹੈ, ਜੋ ਨਾਮ ਉਪਦੇਸ਼ ਹਿਰਦੇ ਅੰਦਰ ਵਸਾਇਆ ਹੈ। ਨਿਥਾਵੇ ਕੋ ਗੁਰ ਦੀਨੋ ਥਾਨ। ਜੀਵਨ ਦੇ ਅੰਦਰ ਸੰਸਾਰ ਦੇ ਅੰਦਰ ਸਾਧ ਸੰਗਤ ਜੀ ਜਿਨ੍ਹਾਂ ਨੂੰ ਕਿਸੇ ਥਾਂ ਤੇ ਕੋਈ ਥਾਂ ਨਹੀਂ ਨਾ ਦਿੰਦਾ, ਜਿਹੜੇ ਨਿਥਾਵੇਂ ਹਨ, ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਥਾਂ ਦਿੰਦੇ ਹੈ। ਕਿਉਂਕਿ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ,
ਨੇ ਓਟਿਆਂ ਦੇ ਓਟ, ਨੇ ਥਾਵਿਆਂ ਦੇ ਥਾਉ, ਨੇ ਗੱਤਿਆਂ ਦੇ ਗੱਤ, ਨੇ ਪੱਤਿਆਂ ਦੇ ਪੱਤ, ਨੇ ਧਰਿਆਂ ਦੇ ਧਰ, ਨੇ ਆਸਰਿਆਂ ਦਾ ਆਸਰਾ। ਇਹ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਕੋਈ ਥਾਉ ਨਹੀਂ ਨਾ, ਕੋਈ ਢੋਈ ਨਹੀਂ ਮਿਲਦੀ, ਉਹਨਾਂ ਨੂੰ ਗੁਰੂ ਘਰ ਦੇ ਵਿੱਚ ਥਾਉ ਮਿਲ ਜਾਂਦੀ ਹੈ। ਗਰੀਬ ਨਵਾਜ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਨੇ ਸਾਧ ਸੰਗਤ ਜੀ ਪ੍ਰੇਮੇ ਕੋੜੀ ਨੂੰ ਜੋ ਸਿੱਖੀ ਪ੍ਰਚਾਰ ਦੀ ਮੰਜੀ ਦੇ ਕਰਕੇ ਥਾਪਿਆ ਸੀ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ ਕਿ ਜਦੋਂ ਤਨ ਤੇ ਕੋੜ ਦਾ ਰੋਗ ਹੋ ਗਿਆ ਸੀ ਨਾ, ਪ੍ਰੇਮਾ ਕੋੜੀ ਕਰਕੇ ਲੋਕ ਜਾਣਦੇ ਸਨ। ਪਹਿਲਾਂ ਬਹੁਤੇ ਸੁੱਖ ਸਹੂਲਤਾਂ ਧਨ ਪਦਾਰਥ ਹੋਣੇ ਕਰਕੇ ਪ੍ਰੇਮ ਚੰਦ ਜੀ ਕਿਹਾ ਜਾਂਦਾ ਸੀ। ਨਗਰ ਦੇ ਲੋਕ ਘਰ ਦੇ ਵਿੱਚ ਵੀ ਬੜਾ ਮਾਣ ਸਤਿਕਾਰ ਹੁੰਦਾ ਸੀ, ਪਰ ਮਾੜੀ ਸੰਗਤ ਕਰਨੇ ਕਰਕੇ ਸਾਧ ਸੰਗਤ ਜੀ ਵਿਭਚਾਰੀ ਹੋ ਗਿਆ। ਔਰ ਇਸ ਕਰਕੇ ਜੀਵਨ ਇੱਦਾਂ ਸਾਧ ਸੰਗਤ ਜੀ ਗਿਰਿਆ ਹੋਇਆ ਹੋਣੇ ਕਰਕੇ ਤਨ ਦੇ ਰੋਗ ਵੀ ਆਉਣੇ ਸ਼ੁਰੂ ਹੋ ਗਏ, ਕੋੜੀ ਬਣ ਗਿਆ ਸੀਗਾ। ਇੱਥੋਂ ਤੱਕ ਕਿ ਪਰਿਵਾਰ ਵਾਲਿਆਂ ਵੀ ਘਰ ਤੋਂ ਬਾਹਰ ਕੱਢ ਦਿੱਤਾ ਕਿ ਰਾਤ ਵੀ ਦਿਨੇ ਵੀ ਕਰਲਾਉਂਦਾ ਰਹਿੰਦਾ, ਤੇਰੀ ਕੁਰਲਾਹਟ ਕਰਕੇ ਸਾਨੂੰ ਵੀ ਚੈਨ ਦੇ ਨਾਲ ਨੀਂਦ ਨਹੀਂ ਆਉਂਦੀ, ਇਸ ਕਰਕੇ ਤੂੰ ਘਰ ਤੋਂ ਬਾਹਰ ਜਾ ਕੇ ਬੈਠ ਜਾ। ਤੇ ਕੋਈ ਪਾਣੀ ਦਾ ਘੁੱਟ ਤੱਕ ਵੀ ਨਹੀਂ ਸੀ ਪੁੱਛਦਾ। ਫਿਰ ਸੰਗਤ ਗੋਇੰਦਵਾਲ ਸਾਹਿਬ ਜਾ ਰਹੀ ਸੀ, ਉਹਨਾਂ ਨੇ ਸਾਧ ਸੰਗਤ ਜੀ ਗੋਇੰਦਵਾਲ ਸਾਹਿਬ ਚੁੱਕ ਕੇ ਲੈ ਕੇ ਜਾਣਾ ਕੀਤਾ, ਇਹਦਾ ਭਲਾ ਹੋ ਜਾਵੇਗਾ ਕਿ ਚੱਲ ਬਹੁਤਾ ਨਹੀਂ ਤਾਂ ਗੁਰੂ ਘਰ ਦੇ ਵਿੱਚੋਂ ਲੰਗਰ ਤਾਂ ਮਿਲਦਾ ਹੀ ਜਾਵੇਗਾ ਨਾ, ਪੇਟ ਭਰਨ ਦੇ ਵਾਸਤੇ। ਜਿੱਥੇ ਹੋਰ ਦੁਖੀ ਰੋਗੀ ਆ ਕਰਕੇ ਹੋਰ ਵੀ ਕੋੜੀ ਬੈਠੇ ਹੁੰਦੇ ਆ, ਉੱਥੇ ਮਹਾਰਾਜ ਜੀ ਦੇ ਘਰ ਬਾਹਰ ਵਾਰ ਇਹਨੂੰ ਵੀ ਜਾ ਕੇ ਬਿਠਾ ਦਿੰਦੇ, ਇਹਨੂੰ ਕਮ ਸੇ ਕਮ ਇਹਦਾ ਪੇਟ ਤੇ ਭਰਦਾ ਜਾਵੇਗਾ ਹੀ ਨਾ, ਢਿੱਡ ਭਰਨ ਦੇ ਵਾਸਤੇ ਲੰਗਰ ਪ੍ਰਸ਼ਾਦ ਤੇ ਮਿਲੇਗਾ ਹੀ ਨਾ। ਤੇ ਸਾਧ ਸੰਗਤ ਜੀ ਸਿੱਖਾਂ ਨੇ ਕਈ ਵਾਰ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕਰਨੀ, ਮਹਾਰਾਜ ਉਹ ਪ੍ਰੇਮਾ ਨਾਮ ਦਾ ਇੱਕ ਕੋੜੀ ਹੈ ਤੇ ਪਤਾ ਨਹੀਂ ਬੋਲਦਾ ਕੀ ਹੈ, ਪਰ ਬੋਲਦਾ ਬੜਾ ਸੋਹਣਾ ਹੈ। ਬੜੇ ਪਿਆਰ ਦੇ ਨਾਲ ਸਾਧ ਸੰਗਤ ਜੀ ਮਹਾਰਾਜ ਜੀ ਨੂੰ ਯਾਦ ਕਰਦਿਆਂ ਹੋਇਆਂ ਉਚਾਰਨ ਕਰਨਾ। ਇਤਿਹਾਸ ਵਿੱਚ ਹੀ ਬਚਨ ਆਉਂਦੇ, ਕਹਿੰਦੇ ਮੇਰਾ ਗਿਆ ਕਛੋਟਾ ਲੱਦਾ, ਮੇਰਾ ਗਿਆ ਕਛੋਟਾ ਲੱਦਾ, ਮੇਰਾ ਗਿਆ ਕਛੋਟਾ ਲੱਦਾ, ਮੇਰਾ ਗਿਆ ਕਛੋਟਾ ਲੱਦਾ। ਬੜੇ ਪਿਆਰ ਦੇ ਨਾਲ ਸੁਰੀਲੀ ਆਵਾਜ਼ ਦੇ ਵਿੱਚ ਇਹ ਬੋਲ ਹਰ ਰੋਜ਼ ਬੋਲਦਾ ਰਹਿੰਦਾ ਸੀ ਤੇ ਸੰਗਤ ਦਾ ਸੁਣ ਕਰਕੇ ਮਨ ਮੋਹਿਤ ਹੋ ਜਾਂਦਾ ਸੀ। ਉੱਥੋਂ ਕਦਮ ਅੱਗੇ ਪੁੱਟਣ ਨੂੰ ਚਿੱਤ ਨਹੀਂ ਸੀ ਕਰਦਾ, ਪਰ ਕਿਸੇ ਨੂੰ ਸਮਝ ਨਹੀਂ ਸੀ ਆਉਂਦੀ ਕਿ ਇਹਦੇ ਅੰਤਰੀ ਭਾਵ ਕੀ ਹੈ, ਕੀ ਗੁੱਝਾ ਭੇਦ ਹੈ, ਇਹਦਾ ਅਰਥ ਕੀ ਹੈ। ਮਹਾਰਾਜ ਜੀ ਦੇ ਕੋਲ ਕਦੇ ਕਦੇ ਸਿੱਖਾਂ ਨੇ ਕਹਿਣਾ, ਪਰ ਸਤਿਗੁਰਾਂ ਨੇ ਚੁੱਪਤਾ ਹੀ ਧਾਰਨ ਕਰਕੇ ਰੱਖਣੀ। ਇੱਕ ਦਿਨ ਦਇਆ ਦੇ ਘਰ ਵਿੱਚ ਮਹਾਰਾਜ ਆਏ, ਕਹਿੰਦੇ ਜਾਓ ਉਸ ਪ੍ਰੇਮੇ ਕੋੜੀ ਨੂੰ ਲੈ ਕਰਕੇ ਆਵੋ। ਸਾਧ ਸੰਗਤ ਜੀ ਜੋ ਗਰੀਬ ਨਵਾਜ ਸਤਿਗੁਰਾਂ ਨੇ ਐਸੀ ਕਿਰਪਾ ਕੀਤੀ, ਸਰੀਰ ਜਿਹੜਾ ਸੀ ਕੰਚਨ ਵਰਗਾ ਬਣਾ ਦਿੱਤਾ। ਮਹਾਰਾਜ ਜੀ ਦੇ ਚੁੜੇ ਦੇ ਵਿੱਚ ਸਾਧ ਸੰਗਤ ਜੀ ਇਸ਼ਨਾਨ ਕਰਵਾਇਆ, ਸਾਰੇ ਦਾ ਸਾਰਾ ਕੋੜ ਹੀ ਦੂਰ ਕਰ ਦਿੱਤਾ। ਫਿਰ ਗਰੀਬ ਨਵਾਜ ਸਤਿਗੁਰੂ ਜੀ ਨੇ ਜੋ ਸੀਆਂ ਖੱਤਰੀ ਦੀ ਧੀ ਦੇ ਨਾਲ ਜੋ ਵਿਆਹ ਕਾਰਜ ਕੀਤਾ ਹੈ, ਸਾਧ ਸੰਗਤ ਫਿਰ ਮੱਥੋ ਤੇ ਮੁਰਾਰੀ ਦਾ ਮਹਾਰਾਜ ਸਾਹਿਬ ਜੀ ਨੇ ਜੋ ਇਹਨਾਂ ਨੂੰ ਵਰਦਾਨ ਦਿੱਤਾ ਸੀ। ਗਰੀਬ ਨਵਾਜ ਸਤਿਗੁਰੂ ਜੀ ਘਰ ਦੇ ਵਿੱਚ ਨਥਾਵਿਆਂ ਨੂੰ ਵੀ ਥਾਂ ਪ੍ਰਾਪਤ ਹੋ ਜਾਂਦੀ ਹੈ। ਘਰ ਵਾਲੇ ਪਰਿਵਾਰ ਸਾਧ ਸੰਗਤ ਜੀ ਜਿੰਨੇ ਸਕੇ ਸੰਬੰਧੀ ਸਭ ਨੇ ਭਾਵੇਂ ਮੂੰਹ ਮੋੜ ਲਿਆ ਸੀ, ਪਰ ਪੂਰੇ ਸਤਿਗੁਰਾਂ ਨੇ ਕਿਰਪਾ ਕਰਕੇ ਜੋ ਨਾਮ ਉਪਦੇਸ਼ ਦੀ ਦਾਤ ਦੇ ਕਰਕੇ ਨਿਵਾਜਿਆ। ਇਸ ਲਈ ਹਜੂਰ ਕਹਿੰਦੇ ਨਿਥਾਵੇ ਕਉ ਗੁਰ ਦੀਨੋ ਥਾਨ, ਮਹਾਰਾਜ ਨਿਥਾਵਿਆਂ ਨੂੰ ਵੀ ਥਾਂ ਦੇਣ ਵਾਲੇ ਹਨ। ਔਰ ਜਿਨ੍ਹਾਂ ਨੂੰ ਸਾਧ ਸੰਗਤ ਜੀ ਵਾਹਿਗੁਰੂ ਦੇ ਸਰੂਪ ਰੂਪੀ ਘਰ ਦੇ ਵਿੱਚ ਥਾਂ ਨਹੀਂ ਨਾ ਪ੍ਰਾਪਤ ਹੁੰਦੀ, ਮਹਾਰਾਜ ਜਗਿਆਸੂ ਮੁਖ ਦੁਆਰਾ ਦੱਸਦੇ ਆ, ਕਹਿੰਦੇ ਜਦੋਂ ਸਤਿਗੁਰੂ ਜੀ ਦੀ ਸ਼ਰਨ 'ਚ ਨਹੀਂ ਆਏ ਉਦੋਂ ਸਾਨੂੰ ਕੋਈ ਥਾਂ ਨਹੀਂ ਸੀ ਮਿਲਦੀ। ਦਰ ਦਰ ਤੇ ਭਟਕਦੇ ਫਿਰਦੇ ਸਾਂ, ਰਹੇ ਉਹ ਸੰਤ ਹਉ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀ ਇਹ ਮੁਖ ਹੋਏ ਪੰਡਿਤ ਮਿੱਠੇ, ਬਰਸ ਏਕ ਹਉ ਫਿਰਿਆਓ, ਕਿਨੈ ਨਹੁ ਪਰਚਉ ਲਾਇਆਓ, ਕਹਿਤੀ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨ ਆਇਓ। ਮਹਾਰਾਜ ਕੇਵਲ ਕਹਿਣੀ ਤਾਂ ਪ੍ਰਾਪਤ ਹੁੰਦੀ ਪਸ ਰਹਿਣੀ, ਪਰ ਜੀਵਨ ਨਹੀਂ ਸੀ ਕਿਤੇ ਵੀ ਸਾਨੂੰ ਪ੍ਰਾਪਤ ਹੁੰਦਾ ਪਿਆ। ਜਿਨ੍ਹਾਂ ਦੀ ਸੰਗਤ ਕਰਕੇ ਮਹਾਰਾਜ ਸਾਨੂੰ ਵਾਹਿਗੁਰੂ ਦੇ ਸਰੂਪ ਰੂਪੀ ਘਰ ਦੇ ਵਿੱਚ ਥਾਂ ਮਿਲ ਜਾਂਦੀ। ਗਰੀਬ ਨਵਾਜ ਮਹਾਰਾਜ ਜੀ ਦੀ ਸ਼ਰਨ ਧਾਰਨ ਕੀਤੀ ਹੈ। ਸਤਿਗੁਰੂ ਜੀ ਨੇ ਨਿਥਾਵਿਆਂ ਨੂੰ ਪਰਮਾਤਮਾ ਦੇ ਸਰੂਪ ਰੂਪੀ ਥਾਂ ਵਾਲੇ ਬਣਾ ਦਿੱਤਾ ਹੈ।
ਨਿਮਾਣੇ ਕੋ ਗੁਰ ਕੀਨੋ ਮਾਨ। ਤੇ ਜਿਹੜੇ ਗੁਰਸਿੱਖ ਨਿਮਰਤਾਵਾਨ ਹੋ ਕੇ ਰਹਿੰਦੇ ਆ ਨਾ, ਮਾਣ ਹੁੰਦਿਆਂ ਹੋਇਆਂ ਵੀ ਨਿਮਾਣੇ ਬਣ ਕੇ ਰਹਿੰਦੇ ਹਨ, ਸਤਿਗੁਰੂ ਜੀ ਉਹਨਾਂ ਨੂੰ ਬਹੁਤਾ ਜ਼ਿਆਦਾ ਮਾਣ ਬਖਸ਼ਿਸ਼ ਕਰ ਦਿੰਦੇ ਹੈ। ਉਹਨਾਂ ਨੂੰ ਗਰੀਬ ਨਵਾਜ਼ ਸਤਿਗੁਰੂ ਜੀ ਦੇ ਘਰ ਦੇ ਵਿੱਚੋਂ ਡਾਢਾ ਮਾਣ ਪ੍ਰਾਪਤ ਹੁੰਦਾ ਹੈ, ਜੋ ਨਿਮਾਣੇ ਹੋ ਕਰਕੇ ਜੀਵਨ ਨਿਰਵਾਹ ਕਰਦੇ ਹਨ। ਹਰ ਸਮੇਂ ਨਿਮਰਤਾਵਾਨ ਹੋ ਕੇ ਹੀ ਗੁਰੂ ਘਰ ਦੀ ਸੇਵਾ, ਗੁਰੂ ਕੀ ਸੰਗਤ ਦੀ ਸੇਵਾ ਤੇ ਸਿਮਰਨ ਕਰਦੇ ਹੈ। ਮਹਾਰਾਜ ਕਹਿੰਦੇ ਉਹਨਾਂ ਨੂੰ ਗੁਰੂ ਘਰ ਦੇ ਵਿੱਚ ਬਹੁਤਾ ਮਾਣ ਪ੍ਰਾਪਤ ਹੁੰਦਾ, ਕਿਉਂਕਿ ਮਹਾਰਾਜ ਜੀ ਦੇ ਬਚਨ ਆਉਂਦੇ ਆ ਨਾ, ਜਿਨ ਸੇਵਿਆ ਤਿਨ ਪਾਇਆ ਮਾਨ। ਜਿਨ੍ਹਾਂ ਨੇ ਗੁਰੂ ਕੇ ਬਚਨਾਂ ਨੂੰ ਸਤ ਕਰਕੇ ਮੰਨਣ ਰੂਪ ਸੇਵਾ ਕੀਤੀ ਹੈ, ਉਹਨਾਂ ਨੂੰ ਗੁਰੂ ਘਰ ਦੇ ਵਿੱਚੋਂ ਡਾਢਾ ਤੇ ਪਰਮ ਮਾਣ ਪ੍ਰਾਪਤ ਹੋਇਆ। ਐਸਾ ਮਾਣ ਮਿਲਿਆ ਸਾਧ ਸੰਗਤ ਜੀ, ਜੋ ਦੁਨੀਆ ਦਾ ਮਾਣ ਕੋਈ ਵੀ ਉਹਦੇ ਬਰਾਬਰ ਪੁੱਜ ਨਹੀਂ ਸਕਦਾ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੇਵਾ ਦੇ ਪਾਉਂਦੇ ਸਤਿਗੁਰੂ ਜੀ, ਭਾਵੇਂ ਵੱਡੀ ਆਰਬਲਾ ਹੈ, ਜਿਸ ਆਰਬਲਾ ਦੇ ਵੀ ਸਾਡੇ ਬਜ਼ੁਰਗ ਬਿਸਤਰਿਆਂ ਦਾ ਸ਼ਿੰਗਾਰ ਬਣਦੇ ਹੈ, ਉਸ ਸਾਧ ਸੰਗਤ ਜੀ ਉਮਰ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਬੜੀ ਕਠਿਨ ਘਾਲਣਾ ਘਾਲ ਕੇ ਗੁਰੂ ਚਰਨਾਂ ਦੀ ਸੇਵਾ ਕੀਤੀ ਹੈ। ਔਰ ਫਿਰ ਕਿਹੜਾ ਮਾਣ ਪ੍ਰਾਪਤ ਕੀਤਾ ਹੈ, ਜੋ ਸਾਧ ਸੰਗਤ ਜੀ ਜੁਗਾਂ ਜੁਗਾਂ ਤੱਕ ਸਦਾ ਰਹਿਣ ਵਾਲਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਾ ਮਾਣ ਗੁਰੂ ਚਰਨਾਂ ਵਿੱਚੋਂ ਪ੍ਰਾਪਤ ਹੋਇਆ ਹੈ। ਭਾਵੇਂ ਨਗਰ ਦੇ ਲੋਕ ਬਹੁਤ ਗੱਲਾਂ ਕਰਦੇ ਸਨ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਫੇਰ ਵੀ ਨਿਮਰਤਾ ਧਾਰਨ ਕਰਕੇ ਰੱਖਦੇ ਸਨ। ਭਾਵੇਂ ਸਭ ਰਿੱਧੀਆਂ ਸਿੱਧੀਆਂ ਕਰਾਮਾਤਾਂ ਸ਼ਕਤੀਆਂ ਦੀ ਪ੍ਰਾਪਤੀ ਹੋ ਗਈ ਸੀ, ਪਰ ਕਿਸੇ ਨੂੰ ਸਰਾਪ ਨਹੀਂ ਸਨ ਦਿੰਦੇ। ਮਹਾਰਾਜ ਕੋਈ ਵਜਨ ਹੀ ਨਹੀਂ ਸਨ ਕਰਦੇ, ਨਿਮਰਤਾ ਚੁੱਪਤਾ ਹੀ ਧਾਰਨ ਕਰਕੇ ਰੱਖਿਆ ਕਰਦੇ ਸਨ। ਸਗੋਂ ਹੋਰ ਵੀ ਵੱਧ ਚੜ ਕੇ ਸਿੱਖਾਂ ਦਾ ਸਤਿਕਾਰ ਤੇ ਨਾਲ ਪਿਆਰ ਕਰਿਆ ਕਰਦੇ, ਫਿਰ ਹਰ ਇੱਕ ਵਚਨ ਸਤ ਕਰਕੇ ਮੰਨਿਆ ਕਰਦੇ। ਭਾਵੇਂ ਲੋਕਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਇਹ ਮਹਾਰਾਜ ਜੀ ਦਾ ਅੱਧਾ ਨਾਮ ਲੈ ਕੇ ਲੋਕ ਕਹਿੰਦੇ ਸਨ ਕਿ ਇਹਨੂੰ ਪਰਿਵਾਰ ਦੇ ਵਿੱਚ ਢੋਈ ਨਹੀਂ ਮਿਲਦੀ, ਕੁੜਮਾਂ ਦੇ ਘਰ ਪਾਣੀ ਭਰਦਾ ਫਿਰਦਾ। ਇੱਦਾਂ ਦੇ ਬਚਨ ਵੀ ਮਹਾਰਾਜ ਸਾਹਿਬ ਜੀ ਨੂੰ ਕਹੇ ਸਨ। ਪਰ ਸਾਧ ਸੰਗਤ ਜੀ ਅਜਰ ਸ਼ਕਤੀ ਨੂੰ ਜਰ ਕਰਕੇ ਰੱਖਿਆ। ਗਰੀਬ ਨਵਾਜ਼ ਸਤਿਗੁਰਾਂ ਨੇ ਕੋਈ ਵੀ ਆਪਣੇ ਮੁਖ ਤੋਂ ਬਚਨ ਨਾ ਕੀਤਾ। ਤਾਂ ਹੀ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਤੁਰਠ ਕਰਕੇ ਨਿਮਾਣੇ ਕਉ ਗੁਰ ਕੀਨੋ ਮਾਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਿਮਰਤਾਵਾਨ ਜਾਣ ਕਰਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਾ ਮਾਣ ਬਖਸ਼ਿਆ ਹੈ। ਔਰ ਜੋ ਗੁਰਸਿੱਖ ਨਿਮਰਤਾਵਾਨ ਹੋ ਕੇ ਜੀਵਨ ਨਿਰਵਾਹ ਕਰਦੇ ਹੈ, ਮਹਾਰਾਜ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਮਾਣ ਬਖਸ਼ਦੇ ਹਨ। ਬੰਧਨ ਕਾਟ ਸੇਵਕ ਕਰ ਰਾਖੇ। ਹਜੂਰ ਕਹਿੰਦੇ ਜੋ ਮਹਾਰਾਜ ਜੀ ਦੇ ਸੇਵਕ ਬਣ ਜਾਂਦੇ ਹਨ, ਸਤਿਗੁਰੂ ਜੀ ਉਹਨਾਂ ਦੇ ਬੰਧਨ ਕੱਟ ਦਿੰਦੇ ਹਨ। ਮਾਇਆ ਦੇ, ਮੋਹ ਮਮਤਾ ਦੇ, ਭਰਮ ਦੇ, ਦੁੱਖਾਂ ਦੇ, ਚਿੰਤਾਵਾਂ ਦੇ, ਝੋਰਿਆਂ ਦੇ ਸਭ ਬੰਧਨ ਮਹਾਰਾਜ ਕੱਟ ਕੇ ਉਹਨਾਂ ਦੀ ਰੱਖਿਆ ਕਰਦੇ ਹੈ, ਜੋ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਰਦੇ ਹਨ। ਮਹਾਰਾਜ ਜੀ ਦੇ ਸੱਚੇ ਸੇਵਕ ਬਣ ਜਾਂਦੇ ਹਨ। ਸੇਵਕ ਬਣ ਜੋ ਸੇਵਕਾਂ ਵਾਲੀ ਮਰਜ਼ਾਦਾ, ਸੇਵਕਾਂ ਵਾਲਾ ਜੀਵਨ ਜੋ ਮਹਾਰਾਜ ਕਹਿੰਦੇ ਆਪਣਾ ਜੀਵਨ ਬਣਾ ਲੈਂਦੇ ਹੈ ਨਾ, ਐਸੇ ਗੁਰੂ ਕੇ ਪਿਆਰ ਵਾਲੇ ਗੁਰਸਿੱਖ ਉਹਨਾਂ ਦੀ ਮਹਾਰਾਜ ਆਪ ਕਿਰਪਾ ਕਰਕੇ ਰੱਖਿਆ ਕਰਦੇ ਹਨ। ਹਜੂਰ ਔਗਣਾ ਤੋਂ, ਪਾਪ ਕਰਮਾਂ ਤੋਂ ਬਚਾ ਕੇ ਰੱਖਦੇ ਹਨ। ਅੰਮ੍ਰਿਤ ਬਾਣੀ ਰਸਨਾ ਚਾਖੇ। ਐਸੇ ਸੇਵਕ ਫਿਰ ਨਾਮ ਬਾਣੀ ਅੰਮ੍ਰਿਤ ਦੁਆਰਾ, ਅੰਮ੍ਰਿਤ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਚੱਖਦੇ ਹਨ। ਅੰਮ੍ਰਿਤ ਬਾਣੀ ਰਸਨਾ ਚਾਖੇ, ਫਿਰ ਪ੍ਰੀਤ ਰੂਪ ਰਸਨਾ ਦੇ ਨਾਲ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋ ਨਾਮ ਬਾਣੀ ਤੋਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਰਸ ਨੂੰ ਚੱਖਦੇ ਹੈ। ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੇਵਕ ਬਣ ਜਾਂਦੇ ਹਨ, ਸਤਿਗੁਰੂ ਜੀ ਆਪ ਕਿਰਪਾ ਕਰਕੇ ਉਹਨਾਂ ਤੇ ਬਖਸ਼ਿਸ਼ ਕਰਦੇ ਹੈ। ਦੁਨੀਆ ਦੇ ਰਸਾਂ ਕਸਾਂ ਤੋਂ ਉਪਰਾਮ ਕਰ ਦਿੰਦੇ ਹਨ। ਮਨ ਨੂੰ ਸੰਸਾਰ ਦੇ ਰਸਾਂ ਤੋਂ ਉਪਰਾਮ ਕਰਕੇ ਰੱਖਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਵਿਸ਼ੇ ਰਸਾਂ ਦੇ ਵਿੱਚ, ਵਿਸ਼ਿਆਂ ਵਿਕਾਰਾਂ ਰੂਪੀ ਸੁੱਖਾਂ ਦੇ ਵਿੱਚ ਕਦੇ ਵੀ ਭਟਕਣ ਨਹੀਂ ਦਿੰਦੇ। ਜੋ ਗਰੀਬ ਨਵਾਜ਼ ਸਤਿਗੁਰੂ ਜੀ ਦੇ ਸੇਵਕ ਬਣ ਜਾਂਦੇ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਆਖ ਰਹੇ ਹਨ, ਅੰਮ੍ਰਿਤ ਬਾਣੀ ਰਸਨਾ ਚਾਖੇ। ਪ੍ਰੀਤ ਰੂਪ ਰਸਨਾ ਦੇ ਨਾਲ ਉਹ ਗੁਰਸਿੱਖ ਗੁਰਮੁਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਅੰਮ੍ਰਿਤ ਨੂੰ ਚੱਖਦੇ ਹਨ।
ਜੋ ਗੁਰੂ ਚਰਨਾਂ ਦੀ ਸੇਵਾ ਕਰਦੇ ਹਨ। ਵੱਡਾ ਭਾਗ ਪੂਜ ਗੁਰ ਚਰਨਾ। ਜਿਨ੍ਹਾਂ ਦੇ ਵੱਡੇ ਭਾਗ ਭਾਵ ਪੂਰਬਲੇ ਨਿਸ਼ਕਾਮ ਕਰਮਾਂ ਦਾ ਅੰਗੂਰ ਫੁੱਟ ਆਉਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸੇਵਾ ਕਰਦੇ ਹਨ। ਸਾਧ ਸੰਗਤ ਜੀ, ਗੁਰੂ ਚਰਨਾਂ ਦੀ ਸੇਵਾ ਜੀਵਨ ਦੇ ਵਿੱਚ ਪ੍ਰਾਪਤੀ ਹੋਣੀ, ਜਾਣੋ ਕਿ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਭਾਵੇਂ ਅਮੋਲਕ ਮਾਨਸ ਜਨਮ ਮਿਲ ਜਾਣਾ ਵੀ ਬੜੇ ਵੱਡਿਆਂ ਭਾਗਾਂ ਕਰਕੇ ਹੈ, ਪਰ ਜੇ ਚੰਡਾਲਾਂ ਦੇ ਘਰ ਵਿੱਚ ਹੀ ਜਨਮ ਹੋ ਗਿਆ, ਸਾਧ ਸੰਗਤ ਜੀ, ਜੀਵਾਂ ਨੂੰ ਕੋਹ ਕਰਕੇ ਹੀ ਮਾਰਦਾ ਰਿਹਾ, ਦੁਰਾਚਾਰੀ ਬਣ ਗਿਆ, ਪਾਪ ਕਰਮ ਕਰਦਾ ਰਿਹਾ, ਉਹ ਮਨੁੱਖਾ ਜਾਮਾ ਪਾ ਕੇ ਵੀ ਕਿਸੇ ਕੰਮ ਨਹੀਂ ਆਉਣਾ, ਸਫਲ ਥੋੜਾ ਹੋਣ ਵਾਲਾ, ਉਹ ਤਾਂ ਫੇਰ ਬਾਰ-ਬਾਰ ਜਨਮ ਹੀ ਧਾਰਨ ਕਰੇਗਾ। ਪਰ ਜੇ ਸਤਿਗੁਰੂ ਜੀ ਦੀ ਕਿਰਪਾ ਹੋਵੇ, ਪੂਰਬਲੇ ਬਹੁਤ ਚੰਗੇ ਭਾਗ ਜੀਵ ਦੇ ਜਾਗ ਪੈਣ, ਵੱਡਾ ਭਾਗ ਭੇਟੇ ਗੁਰਦੇਵਾ, ਮਹਾਰਾਜ ਜੀ ਦੇ ਬਚਨ ਆਉਂਦੇ, ਪੂਰੇ ਸਤਿਗੁਰੂ ਜੀ ਦੀ ਜੀਵਨ ਵਿੱਚ ਪ੍ਰਾਪਤੀ ਹੁੰਦੀ ਹੈ। ਉਦੋਂ ਵੀ ਕਈ ਗੁਣਾ ਵੱਧ ਭਾਗ ਚੰਗੇ ਹੋਣ ਤੇ ਗੁਰੂ ਚਰਨਾਂ ਦੀ ਸੇਵਾ ਪ੍ਰਾਪਤ ਹੁੰਦੀ ਹੈ। ਸਗਲ ਤਿਆਗ ਪਾਈ ਪ੍ਰਭ ਸਰਣਾ। ਮਹਾਰਾਜ ਸੱਚੇ ਪਾਤਸ਼ਾਹ ਆਖ ਰਹੇ ਹੈ, ਐਸੇ ਗੁਰੂ ਕੇ ਪਿਆਰ ਵਾਲੇ ਸਿੱਖਾਂ ਨੇ ਸੰਸਾਰ ਭਰ ਦੇ ਸਭ ਆਸਰੇ ਛੱਡ ਕੇ ਮਨ ਬਾਣੀ ਸਰੀਰ ਕਰਕੇ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਪਣੇ ਆਪ ਨੂੰ ਪਾਇਆ ਹੈ। ਕਿਉਂਕਿ ਜਿਵੇਂ ਜਿਵੇਂ ਸਿੱਖ ਗੁਰੂ ਚਰਨਾਂ ਦੀ ਸੇਵਾ ਕਰਦਾ ਹੈ, ਤਿਵੇਂ ਤਿਵੇਂ ਮਹਾਰਾਜ ਸੋਝੀ ਬਖਸ਼ੀ ਜਾਂਦੇ ਹਨ, ਤਿਵੇਂ ਤਿਵੇਂ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰੀ ਜਾਂਦੇ ਹਨ। ਜਿਵੇਂ ਜਿਵੇਂ ਗੁਰਸਿੱਖ ਮਹਾਰਾਜ ਜੀ ਦੇ ਚਰਨਾਂ ਦੀ ਪਿਆਰ ਭਾਵਨਾ ਦੇ ਸਹਿਤ ਗੁਰੂ ਚਰਨਾਂ ਦੀ ਸੇਵਾ ਕਰਦਾ ਹੈ, ਇਹ ਪੂਰੇ ਸਤਿਗੁਰਾਂ ਦੀ ਵਡਿਆਈ ਹੈ। ਸਾਧ ਸੰਗਤ ਜੀ, ਹੰਕਾਰੀ ਮਨੁੱਖ ਕਦੇ ਗੁਰੂ ਚਰਨਾਂ ਦੀ ਸੇਵਾ ਨਹੀਂ ਕਰ ਸਕਦਾ। ਮਹਾਰਾਜ ਜੀ ਦੇ ਬਚਨ ਆਉਂਦੇ ਹਨ ਗੁਰਬਾਣੀ ਵਿੱਚ, ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ। ਗੁਰੂ ਚਰਨਾਂ ਦੀ ਸੇਵਾ ਕਰਨੀ ਬੜੀ ਕਠਿਨ ਹੈ, ਬਹੁਤ ਦੁੱਤਰ ਹੈ। ਆਪਾ ਭਾਵ ਅਭਾਵ ਕਰਕੇ ਹੀ ਗੁਰੂ ਚਰਨਾਂ ਦੀ ਸੇਵਾ ਹੋ ਸਕਦੀ ਹੈ। ਤੇ ਸਤਿਗੁਰੂ ਜੀ ਆਪ ਜਿਨ੍ਹਾਂ ਤੇ ਸੀਸ ਤੇ ਮਿਹਰ ਭਰੇ ਹੱਥ ਰੱਖਦੇ, ਉਹ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰਦੇ ਹਨ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ। ਮਹਾਰਾਜ ਆਪ ਕਿਰਪਾ ਕਰਕੇ ਸੇਵਾ ਕਰਾਓ, ਤਾਂ ਹੀ ਆਪ ਜੀ ਦੇ ਚਰਨਾਂ ਦੀ ਸੇਵਾ ਹੋ ਸਕਦੀ ਹੈ। ਹਜੂਰ ਕਹਿੰਦੇ, ਜਿਨ੍ਹਾਂ ਦੇ ਭਾਗ ਜਾਗੇ ਹਨ ਪਾਈ ਪ੍ਰਭ ਸਰਣਾ, ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਦੀ ਸੇਵਾ ਕੀਤੀ ਹੈ, ਔਰ ਸਭ ਸੰਸਾਰ ਦੇ ਉਹਨਾਂ ਨੇ ਆਸਰੇ ਛੱਡ ਦਿੱਤੇ ਹਨ। ਮਹਾਰਾਜ ਜੀ ਦੀ ਸੇਵਾ ਕਰਕੇ ਗਿਆਨ ਦਾ ਪ੍ਰਕਾਸ਼ ਹੋਇਆ ਹੈ ਕਿ ਹੇ ਮਨਾ, ਤੂੰ ਧਨ ਦਾ ਆਸਰਾ ਤੱਕੀ ਬੈਠਾ, ਇਹ ਕਿਹੜਾ ਸਦਾ ਰਹਿਣਾ ਹੈ। ਸਕੇ ਸੰਬੰਧੀਆਂ ਦਾ, ਮਿੱਤਰਾਂ ਦਾ ਆਸਰਾ ਤੱਕੀ ਬੈਠਾ, ਇਹਨਾਂ ਵਿੱਚ ਕਿਹੜਾ ਤੇਰੇ ਸਦਾ ਨੇੜੇ ਰਹਿਣਾ ਹੈ। ਜਿੰਨਾ ਚਿਰ ਸਵਾਰਥ ਹੈ ਤਾਂ ਉਹਨਾਂ ਚਿਰ ਤੇਰੇ ਕੋਲ ਢੋਕ ਕਰਕੇ ਬੈਠਣ ਵਾਲੇ ਹਨ। ਫਿਰ ਆਪਣੇ ਤਨ ਦਾ ਆਸਰਾ ਤੱਕੀ ਬੈਠਾ, ਇਹ ਵੀ ਕਿਹੜਾ ਸਦਾ ਰਹਿਣ ਵਾਲਾ ਹੈ। ਇੰਦਰੀਆਂ ਦਾ ਆਸਰਾ ਤੱਕੀ ਬੈਠਾ, ਇਹ ਵੀ ਕਿਹੜਾ ਸਦਾ ਰਹਿਣ ਵਾਲੇ ਹੈ। ਮਹਾਰਾਜ ਫਿਰ ਸਤਿਗੁਰੂ ਜੀ ਸਦਾ ਕੀ ਰਹਿਣ ਵਾਲਾ ਹੈ। ਕਹਿੰਦੇ, ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਬਖਸ਼ਿਆ ਹੋਇਆ ਸ਼ਬਦ, ਇਹ ਸ਼ਬਦ ਸਦਾ ਰਹਿਣ ਵਾਲਾ ਹੈ। ਫਿਰ ਸਤਿਗੁਰੂ ਜੀ ਦੇ ਸ਼ਬਦ ਦਾ ਆਸਰਾ ਲੈ ਕੇ ਗੁਰੂ ਚਰਨਾਂ ਦੀ ਸੇਵਾ ਕਰਦਾ ਹੈ। ਗੁਰ ਨਾਨਕ ਜਾ ਕਉ ਭਏ ਦਇਆਲਾ। ਗੁਰ ਨਾਨਕ ਜਾ ਕਉ ਭਇਆ ਦਇਆਲਾ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਜਿਨ੍ਹਾਂ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪੂਰੇ ਸਤਿਗੁਰੂ ਜੀ ਦਇਆਲੂ ਹੋ ਗਏ ਹਨ, ਜਿਨ੍ਹਾਂ ਤੇ ਮਹਾਰਾਜ ਸਾਹਿਬ ਜੀ ਨੇ ਦਇਆ ਦੇ ਘਰ ਵਿੱਚ ਆ ਕੇ ਕਿਰਪਾ ਕੀਤੀ ਹੈ। ਸੋ ਜਨ ਹੋਆ ਸਦਾ ਨਿਹਾਲਾ। ਉਹ ਵਾਹਿਗੁਰੂ ਦਾ ਪਿਆਰਾ ਜਨ ਸਦਾ ਹੀ ਨਿਹਾਲਾ, ਸਦਾ ਵਾਸਤੇ ਮੁਕਤ ਹੋ ਗਿਆ ਹੈ। ਸੰਸਾਰ ਦੇ ਸਭ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਿਆ ਹੈ, ਜਿਸ ਤੇ ਪੂਰੇ ਸਤਿਗੁਰੂ ਜੀ ਦੀ ਦਇਆਲਤਾ ਹੋਈ ਹੈ। ਮਹਾਰਾਜ ਹਜੂਰ ਦੇ ਸੀ ਬਚਨ ਪੜ੍ਹਦੇ ਹਾਂ, ਸਤਿਗੁਰ ਹੋਏ ਦਇਆਲ ਤਾਂ ਸਰਧਾ ਪੂਰੀ ਹੈ। ਸਤਿਗੁਰ ਹੋਏ ਦਇਆਲ ਨਾ ਕਬਹੂ ਝੂਰੀ ਹੈ। ਕਦੇ ਝੂਰਨਾ ਨਹੀਂ ਪੈਂਦਾ, ਕਦੇ ਮਹਾਰਾਜ ਕਹਿੰਦੇ ਦੁਖੀ ਨਹੀਂ ਹੋਣਾ ਪੈਂਦਾ, ਕਦੇ ਚਿੰਤਾ ਦੀ ਨਦੀ ਵਿੱਚ ਮਨ ਨੂੰ ਡੁੱਬਣਾ ਨਹੀਂ ਪੈਂਦਾ। ਮਹਾਰਾਜ ਸਭ ਭਾਵਨਾਵਾਂ, ਸਭ ਤਮੰਨਾਵਾਂ ਪੂਰੀਆਂ ਕਰ ਦਿੰਦੇ ਜੇ ਸਤਿਗੁਰੂ ਜੀ ਦਇਆਲੂ ਹੋ ਜਾਣ, ਦਇਆ ਦੇ ਘਰ ਵਿੱਚ ਆ ਜਾਣ। ਸੋ ਹਜੂਰ ਕਹਿੰਦੇ ਹਨ, ਜਿਨ੍ਹਾਂ ਤੇ ਪੂਰੇ ਸਤਿਗੁਰੂ ਜੀ ਦੀ ਦਇਆਲਤਾ ਹੋਈ ਹੈ, ਸੋ ਜਨ ਹੋਆ ਸਦਾ ਨਿਹਾਲਾ। ਉਹ ਵਾਹਿਗੁਰੂ ਦਾ ਪਿਆਰਾ ਜਨ ਸਦਾ ਸਦਾ ਵਾਸਤੇ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋ ਗਿਆ ਹੈ।
ਸੰਸਾਰ ਤੋਂ ਮੁਕਤ ਹੋ ਗਿਆ ਹੈ। ਉਹ ਜੀਵਨ ਮੁਕਤ ਉਸਨੇ ਮਹਾਰਾਜ ਜੀ ਤੋਂ ਇਹ ਜੀਵਨ ਦੀ ਦਾਤ ਪਾ ਲਈ ਹੈ। ਆਸਾ ਮਹੱਲਾ ਪੰਜਵਾ। ਸਤਿਗੁਰ ਸਾਚੈ ਦੀਆ ਭੇਜ। ਸਾਧ ਸੰਗਤ ਜੀ, ਇਹ ਪਾਵਨ ਸ਼ਬਦ ਦੀ ਜੋ ਉਥਾਨਕਾ ਹੈ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਸਤਿਗੁਰਾਂ ਦੇ ਕੋਲ ਇੱਕ ਦਿਨ ਮਾਤਾ ਗੰਗਾ ਜੀ ਨੇ ਆ ਕੇ ਬੇਨਤੀ ਕੀਤੀ, ਹੇ ਮਹਾਰਾਜ, ਐ ਸਤਿਗੁਰੂ ਜੀ, ਆਪ ਜੀ ਅਕਾਲ ਪੁਰਖ ਵਾਹਿਗੁਰੂ ਸਰੂਪ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਤੇ ਬਿਰਾਜਮਾਨ ਹੋ। ਬੇਅੰਤ ਸੰਗਤਾਂ ਦਾ ਉਧਾਰ ਕਰਦੇ ਹੋ। ਜਿੱਦਾਂ ਦੀ ਮਨ ਵਿੱਚ ਕੋਈ ਭਾਵਨਾ ਲੈ ਕੇ ਆਉਂਦਾ ਮਹਾਰਾਜ, ਬਿਨਾਂ ਦੇਰੀ ਤੋਂ ਆਪ ਜੀ ਪੂਰੀ ਕਰ ਦਿੰਦੇ ਹੋ। ਬੇਅੰਤ ਸੰਗਤਾਂ ਨੂੰ ਬੇਅੰਤ ਆਪ ਜੀ ਨਿਤਾ ਪ੍ਰਤੀ ਦਾਤਾਂ ਵੰਡਦੇ ਹੋ ਕਿ ਮਹਾਰਾਜ, ਆਪ ਜੀ ਦੇ ਘਰ ਵਿੱਚੋਂ ਮਹਾਰਾਜ ਤੁਹਾਡੇ ਘਰ ਵਿੱਚ ਪੁੱਤਰ ਦੀ ਦਾਤ ਨਹੀਂ ਪ੍ਰਾਪਤ ਹੋ ਸਕਦੀ। ਕਿਰਪਾ ਕਰੋ ਮਹਾਰਾਜ, ਪੁੱਤਰ ਦੀ ਦਾਤ ਬਖਸ਼ੋ। ਮਹਾਰਾਜ ਜੀ ਕਦੇ ਵੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਨਹੀਂ ਸੀ ਕੀਤੀ, ਪਰ ਇਹ ਸਤਿਗੁਰੂ ਜੀ ਹੁਣ ਤਾਂ ਸਾਡੇ ਸ਼ਰੀਕ ਵੀ ਮਹਾਰਾਜ ਮਿਹਣੇ ਮਾਰਨ ਲੱਗ ਪਏ ਹੈ। ਕਿਉਂਕਿ ਜੋ ਪ੍ਰਿਥੀ ਚੰਦ ਜੀ ਦੀ ਘਰ ਵਾਲੀ ਬੀਬੀ ਕਰਮੋ ਸੀ ਨਾ, ਇਤਿਹਾਸ ਅੰਦਰ ਜ਼ਿਕਰ ਆਉਂਦਾ, ਕਹਿੰਦੀ ਸੀ ਕਿ ਇਹਨਾਂ ਘਰ ਕਿਹੜਾ ਕੋਈ ਔਲਾਦ ਪੈਦਾ ਹੋਣੀ ਹੈ। ਜਦੋਂ ਆਪਣੇ ਪਤੀ ਦੇ ਨਾਲ ਲੜਦੀ ਸੀ, ਪ੍ਰਿਥੀ ਚੰਦ ਵੀ ਕਹਿੰਦਾ ਕਿ ਬਿਨਾਂ ਔਲਾਦੋਂ ਇਹਨਾਂ ਨੇ ਔਂਤਰੇ ਇਸੇ ਤਰ੍ਹਾਂ ਹੀ ਸੰਸਾਰ ਤੋਂ ਤੁਰ ਜਾਣਾ ਹੈ। ਇਹਨਾਂ ਦੇ ਘਰ ਵਿੱਚ ਕਿਹੜਾ ਕੋਈ ਔਲਾਦ ਪੈਦਾ ਹੋਣੀ ਹੈ। ਸਾਡਾ ਪੁੱਤਰ ਮਿਹਰਬਾਨ, ਜਿਹਨੇ ਮਤਬੰਨਾ ਪੁੱਤਰ ਬਣਾਇਆ, ਉਹਨੇ ਸਭ ਕੁਝ ਸਾਂਭ ਲੈਣਾ। ਇਹਨਾਂ ਘਰ ਵਿੱਚ ਨਹੀਂ ਕੋਈ ਔਲਾਦ ਪੈਦਾ ਹੋਣੀ। ਤੇ ਆਪਣੀ ਘਰਵਾਲੀ ਨੂੰ, ਪਤਨੀ ਨੂੰ, ਬੀਬੀ ਕਰਮੋਂ ਨੂੰ ਇਉਂ ਸਾਧ ਸੰਗਤ ਜੀ ਦਿਲਾਸਾ ਦਿੰਦਾ ਸੀ। ਤੇ ਜਦੋਂ ਮਾਤਾ ਗੰਗਾ ਜੀ ਨੂੰ ਪਤਾ ਲੱਗਾ, ਫਿਰ ਹਜ਼ੂਰ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ ਸੀ। ਤੇ ਮਹਾਰਾਜ ਸਤਿਗੁਰਾਂ ਨੇ ਵਚਨ ਕੀਤਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਕੋਈ ਵੀ ਘਾਟ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਸਿੱਖ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨ ਦੀ ਅਵਸਥਾ ਵਾਲੇ, ਜਾਓ ਪਿਆਰ ਦੇ ਨਾਲ ਜਾ ਕਰਕੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰੋ, ਉਹ ਪੁੱਤਰ ਦੀ ਦਾਤ ਦਾ ਵਰਦਾਨ ਦੇ ਦੇਣਗੇ ਤੁਹਾਨੂੰ। ਤੇ ਸਾਧ ਸੰਗਤ ਜੀ, ਮਹਾਰਾਜ ਜੀ ਦਾ ਬਚਨ ਸਤ ਕਰਕੇ ਮੰਨਿਆ। ਫਿਰ ਰਥਾਂ ਦੇ ਉੱਪਰ ਨਾਲ ਦਾਸ ਦਾਸੀਆਂ ਸੇਵਕ ਕੁਝ ਨਾਲ ਲੈ ਕਰਕੇ ਨਾ, ਬਹੁ ਗਿਣਤੀ ਵਿੱਚ ਰਥ ਲੈ ਕਰਕੇ ਤੇ ਗਏ ਸਨ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਜੋ ਸਾਧ ਸੰਗਤ ਜੀ ਖੇਤਾਂ ਦੇ ਅੰਦਰ ਸੇਵਾ ਕਰਦੇ ਪਏ ਸਨ। ਖੇਤੀਬਾੜੀ ਨੂੰ ਸਾਂਭਣ ਦਾ ਸਾਰੀ ਸਾਂਭ ਸੰਭਾਲ ਕਰਿਆ ਕਰਦੇ। ਤੇ ਪਰ ਜਦੋਂ ਬੜੀ ਤੇਜ਼ੀ ਦੇ ਨਾਲ ਰਥ ਚੱਲਣ ਦੀ ਆਵਾਜ਼ ਆਈ, ਤੇ ਉਸ ਸਮੇਂ ਸਾਧ ਸੰਗਤ ਜੀ ਜਿਹੜੇ ਕੋਈ ਹਿਰਨ ਸਨ, ਜਿਹੜੇ ਕੋਈ ਪੰਛੀ ਸਨ, ਉਹ ਉੱਡਣੇ ਸ਼ੁਰੂ ਹੋ ਗਏ। ਉਹਨਾਂ ਨੇ ਕੁਰਲਾਹਟ ਪਾਉਣੀ ਸ਼ੁਰੂ ਕਰ ਦਿੱਤੀ। ਬੜੀ ਉੱਚੀ ਉੱਚੀ ਧੂੜ ਉੱਡਦੀ ਆ ਰਹੀ ਸੀ ਰਥਾਂ ਦੇ ਨਾਲ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਿਆ ਸਿੱਖਾਂ ਨੂੰ ਕਿ ਕੌਣ ਆ ਰਿਹਾ? ਤੇ ਸਿਆਣ ਕੇ ਕਹਿਣ ਲੱਗੇ, ਇਹ ਬਾਬਾ ਜੀ, ਇਹ ਸਤਿਗੁਰੂ ਜੀ ਦੀ ਮਹਿਲ ਸਤਿਕਾਰਯੋਗ ਮਾਤਾ ਜੀ ਆ ਰਹੇ ਹਨ। ਤੇ ਫਿਰ ਜਦੋਂ ਨੇੜੇ ਆਏ ਤੇ ਕਹਿਣ ਲੱਗੇ ਕਿ ਗੁਰੂ ਕਿਆਂ ਨੂੰ ਕਿੱਥੋਂ ਭਾਜਣਾ ਪੈ ਗਈਆਂ, ਕਿੱਧਰੋਂ ਇੰਨੀ ਕਾਹਲੀ ਦੇ ਨਾਲ ਆ ਰਹੇ ਨੇ। ਸੁਭਾਵਕ ਹੀ ਬਾਬਾ ਜੀ ਦੀ ਰਸਨਾ ਤੋਂ ਬਚਨ ਨਿਕਲਿਆ। ਤੇ ਜਦੋਂ ਮਾਤਾ ਜੀ ਕੋਲ ਗਏ ਹੈ ਤੇ ਨਮਸਕਾਰ ਕੀਤੀ, ਤੇ ਸੁਭਾਵਕ ਹੀ ਫੇਰ ਕਹਿ ਦਿੱਤਾ, ਮਾਤਾ ਜੀ ਅੱਜ ਗੁਰੂ ਕਿਆਂ ਨੂੰ ਕਿੱਥੋਂ ਭਾਜਣਾ ਪੈ ਗਈਆਂ, ਕਿੱਧਰੋਂ ਕਾਹਲੀ ਦੇ ਨਾਲ ਆ ਰਹੇ ਹੋ? ਤੇ ਕਹਿਣ ਲੱਗੇ, ਬਾਬਾ ਜੀ ਪੁੱਤਰ ਦੀ ਦਾਤ ਲਈ ਬੇਨਤੀ ਕਰਨ ਵਾਸਤੇ ਆਏ ਹਾਂ। ਸਾਧ ਸੰਗਤ ਜੀ, ਮਨ ਤਾਂ ਪਹਿਲਾਂ ਜਿਹੜਾ ਸੀ ਨਿਰਾਸ਼ਾ ਜਿਹਾ ਹੋ ਗਿਆ ਸੀ। ਬਾਬਾ ਜੀ ਦੀ ਰਸਨਾ ਤੋਂ ਇਹ ਵਚਨ ਸੁਣ ਕਰਕੇ ਗੁਰੂ ਕਿਆਂ ਨੂੰ ਭਾਜਣਾ ਕਿਵੇਂ ਪੈ ਗਈਆਂ, ਕਿੱਥੋਂ ਭਾਜਣਾ ਪੈ ਗਈਆਂ, ਕਿਵੇਂ ਆ ਰਹੇ ਨੇ। ਇਉਂ ਜਦੋਂ ਵਚਨ ਸੁਣਿਆ ਤੇ ਪਹਿਲਾਂ ਹੀ ਮਨ ਜਿਹੜਾ ਸੀ ਸਾਧ ਸੰਗਤ ਜੀ ਡਰਨਾ ਸ਼ੁਰੂ ਹੋ ਗਿਆ। ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਮਾਤਾ ਜੀ ਪੁੱਤਰ ਦੀ ਦਾਤ ਅਸੀਂ ਕਿੱਥੋਂ ਦੇ ਸਕਦੇ ਹਾਂ? ਅਸੀਂ ਤਾਂ ਗੁਰੂ ਘਰ ਦੇ ਘਾਹ ਹੀ ਸਿੱਖਿਆ। ਦੇਖੋ ਆਹ ਘਾਹ ਕੱਟਣ ਦੀ ਆਪਾਂ ਸੇਵਾ ਕਰ ਰਹੇ ਹਾਂ। ਅਸੀਂ ਤਾਂ ਗੁਰੂ ਘਰ ਦੇ ਚਾਕਰ ਹਾਂ। ਅਸੀਂ ਕਿੱਥੋਂ ਪੁੱਤਰ ਦੀ ਦਾਤ ਦੇ ਦੇਣੀ? ਸਤਿਗੁਰੂ ਜੀ ਤੋਂ ਹੀ ਦਾਤਾਂ ਪ੍ਰਾਪਤ ਹੁੰਦੀ ਹੈ। ਜਾਓ ਸਤਿਗੁਰਾਂ ਦੇ ਪਾਸ ਜਾ ਕਰਕੇ ਬੇਨਤੀ ਕਰੋ। ਮਨ ਨਿਰਾਸ਼ਾ ਜਿਹਾ ਹੋ ਗਿਆ। ਜਦੋਂ ਘਰ ਵਿੱਚ ਆਏ, ਮਹਿਲਾਂ ਵਿੱਚ ਆਏ ਨੇ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛਿਆ ਕਿ ਆਪ ਦੀ ਜਾ ਆਏ ਸੀ ਗੰਗਾ ਜੀ? ਹੱਥ ਜੋੜ ਕੇ ਬੜਾ ਮਨ ਮੁਖ ਜਿਹੜਾ ਸੀ ਮੁਰਝਾਇਆ ਹੋਇਆ ਬੇਨਤੀ ਕਰਨ ਲੱਗੇ, ਸਤਿਗੁਰੂ ਜੀ ਗਏ ਤਾਂ ਅਸੀਂ ਜ਼ਰੂਰ ਸਾਂ, ਪਰ ਵਰਦਾਨ ਦੀ ਥਾਂ ਤੇ ਸਾਨੂੰ ਸ਼ਰਾਪ ਦਾ ਬਚਨ ਉੱਥੋਂ ਪ੍ਰਾਪਤ ਹੋਇਆ। ਤੇ ਅੰਤਰਜਾਮੀ ਮਹਾਰਾਜ ਜੀ ਨੇ ਬਚਨ ਕੀਤਾ
ਕਹਿਣ ਲੱਗੇ ਕਿ ਗੰਗਾ ਜੀ ਗਏ ਕਿਵੇਂ ਸੀ ਆਪ ਜੀ? ਕਹਿਣ ਲੱਗੇ ਮਹਾਰਾਜ ਰੱਥਾਂ ਤੇ ਸਵਾਰ ਹੋ ਕੇ ਬੜੇ ਬੜੇ ਮਿੱਠੇ ਪਕਵਾਨ ਨਾਲ ਤਿਆਰ ਕਰਕੇ, ਫਿਰ ਨਾਲ ਦਾਸ ਦਾਸੀਆਂ ਬਹੁ ਗਿਣਤੀ ਵਿੱਚ ਚੱਲ ਕਰਕੇ ਗਏ ਸਾਂ। ਤੇ ਹਜ਼ੂਰ ਨੇ ਬਚਨ ਕੀਤਾ, ਹੈ ਗੰਗਾ ਜੀ, ਜਦੋਂ ਸਤਿਪੁਰਸ਼ਾਂ ਸਾਧੂ ਜਨਾਂ ਦੇ ਕੋਲ ਜਾਈਏ ਨਾ, ਬੰਦਗੀ ਕਰਨ ਵਾਲਿਆਂ ਕੋਲ, ਬੜੇ ਸਾਦਗੀ ਵਿੱਚ ਤੇ ਨਿਮਰਤਾਵਾਨ ਹੋ ਕਰਕੇ ਜਾਈਦਾ। ਜੇ ਕੁਝ ਪ੍ਰਾਪਤੀ ਕਰਨੀ ਹੋਵੇ ਤਾਂ ਤੇ ਇਹੋ ਨਿਮਰਤਾਵਾਨ ਤੇ ਸਾਦਗੀ ਵਿੱਚ ਜਾਣਾ ਚਾਹੀਦਾ ਸੀ। ਤੋ ਹੁਣ ਦੁਬਾਰਾ ਤੁਸੀਂ ਚਲੇ ਜਾਣਾ, ਆਪਣੇ ਹੱਥੀਂ ਜੋ ਬਾਬਾ ਜੀ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਸੀਂ ਪ੍ਰਸ਼ਾਦਾ ਤਿਆਰ ਕਰਨਾ, ਅੰਮ੍ਰਿਤ ਵੇਲੇ ਉੱਠ ਕਰਕੇ ਸਣੇ ਕੇਸ਼ੀ ਇਸ਼ਨਾਨ ਕਰਨਾ, ਗੁਰਬਾਣੀ ਦਾ ਜਾਪ ਕਰਦਿਆਂ ਹੋਇਆ ਜੋ ਅੱਧੇ ਜਿਹੜੇ ਛੋਲੇ ਨਾਲ ਤੇ ਅੱਧੇ ਕਣਕ ਇਉਂ ਆਟਾ ਮਿਲਾ ਕਰਕੇ ਮਿਸੇ ਪ੍ਰਸ਼ਾਦੇ ਤਿਆਰ ਕਰਨੇ, ਨਾਲ ਲੱਸੀ ਤਿਆਰ ਕਰਨੀ, ਗੰਢਾ ਨਾਲ ਲੈ ਕੇ ਜਾਣਾ, ਆਪਣੇ ਹੱਥੀਂ ਪਿਆਰ ਦੇ ਨਾਲ ਸੇਵਾ ਕਰਕੇ ਲੈ ਕਰਕੇ ਜਿਹੜੇ ਤਿਆਰੀ ਕਰਕੇ ਤੁਸਾਂ ਨੇ ਜਾਣਾ, ਫਿਰ ਜ਼ਰੂਰ ਤੁਹਾਨੂੰ ਉਹ ਵਰਦਾਨ ਦੇਣਗੇ। ਜਦੋਂ ਇਉਂ ਕੀਤਾ ਤੇ 7 ਵਚਨ ਕਹਿ ਕੇ ਮੰਨਿਆ, ਸਾਧ ਸੰਗਤ ਜੀ ਸਾਰੀ ਤਿਆਰੀ ਕਰਕੇ ਨੰਗੀ ਚਰਨੀ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਚੱਲ ਕਰਕੇ ਆਏ ਨੇ। ਫਿਰ ਇੱਧਰ ਐਸੀ ਕਲਾ ਵਰਤੀ ਕਿ ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਨੂੰ ਬਹੁਤ ਭੁੱਖ ਲੱਗੀ ਤੇ ਦੂਰੋਂ ਦੇਖ ਕਰਕੇ ਕਹਿੰਦੇ ਨੇ ਕਿ ਮਾਂ ਨੂੰ ਪਤਾ ਹੁੰਦਾ ਕਿ ਪੁੱਤਰ ਨੂੰ ਭੁੱਖ ਲੱਗੀ ਹੈ। ਬੜੇ ਪਿਆਰ ਦੇ ਨਾਲ ਬਾਬਾ ਜੀ ਨੇ ਵਚਨ ਕੀਤਾ ਤੇ ਆਪਣੇ ਹੱਥੀਂ ਸੀਸ ਤੋਂ ਸਿਰ ਦੇ ਉੱਪਰੋਂ ਜਿਹੜਾ ਪ੍ਰਸ਼ਾਦੇ ਚੱਕੇ ਹੋਏ ਸੀ ਨਾ ਲਹਾਏ। ਫਿਰ ਛਕਦਿਆਂ ਨਾਲ ਨਾਲ ਇਹ ਵਰਦਾਨ ਦੇ ਵਚਨ ਕਰੀ ਜਾ ਰਹੇ ਨੇ। ਕਹਿਣ ਲੱਗੇ ਮਾਤਾ ਜੀ ਭੁੱਖ ਬਹੁਤ ਲੱਗੀ ਸੀ, ਲਿਆਓ ਪ੍ਰਸ਼ਾਦਾ ਛਕੀਏ। ਪਰੋਸ ਕਰਕੇ ਦਿੱਤਾ ਤੇ ਜਦੋਂ ਗੰਢਾ ਭੰਨਿਆ ਨਾ ਤੇ ਸਾਧ ਸੰਗਤ ਜੀ ਉਸ ਸਮੇਂ ਇਹ ਵਰਦਾਨ ਦਿੱਤਾ। ਆਕਾਸ਼ ਦੇ ਵਿੱਚ ਐਸੀ ਕਲਾ ਵਰਤੀ ਕਿ ਬੱਦਲ ਗਰਜਣ ਲੱਗ ਪਏ। ਫਿਰ ਬਿਜਲੀ ਜਿਹੜੀ ਸੀ ਚਮਕਾਰੇ ਮਾਰ ਰਹੀ ਸੀ, ਨਿੱਕੀ ਨਿੱਕੀ ਬੂੰਦਾਬਾਂਦੀ ਹੋ ਰਹੀ ਸੀ, ਉੱਚੀ ਉੱਚੀ ਆਵਾਜ਼ ਦੇ ਵਿੱਚ ਬੱਦਲਾਂ ਦੀ ਗਰਜਣ ਦੀ ਆਵਾਜ਼ ਆ ਰਹੀ ਸੀ। ਉਸ ਸਮੇਂ ਐਸੀ ਮਹਾਰਾਜ ਜੀ ਦੀ ਕਲਾ ਵਰਤੀ ਹੈ। ਤੇ ਜਦੋਂ ਸਾਧ ਸੰਗਤ ਜੀ ਬੱਦਲ ਗਰਜੇ ਹੈ ਨਾ, ਫਿਰ ਕਹਿਣ ਲੱਗੇ ਕਿ ਐਸੀ ਗਰਜਵੀਂ ਆਵਾਜ਼ ਤੁਹਾਡੇ ਸਾਹਿਬਜ਼ਾਦੇ ਦਾ ਜਿਹੜਾ ਹੁਕਮ ਚੱਲਿਆ ਕਰੇਗਾ ਸੰਸਾਰ ਦੇ ਅੰਦਰ। ਜਦੋਂ ਬਿਜਲੀ ਲਿਸ਼ਕੀ, ਕਹਿਣ ਲੱਗੇ ਮੈਦਾਨੇ ਜੰਗ ਦੇ ਵਿੱਚ ਆਪ ਜੀ ਦੇ ਸਾਹਿਬਜ਼ਾਦਾ ਭਾਵ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੱਲ ਇਸ਼ਾਰਾ ਕੀਤਾ ਹੈ, ਹੇ ਮਾਤਾ ਜੀ ਤੁਹਾਡੇ ਸਾਹਿਬਜ਼ਾਦੇ ਜੀ ਦੀਆਂ ਮੈਦਾਨੇ ਜੰਗ ਦੇ ਵਿੱਚ ਇਵੇਂ ਤਲਵਾਰਾਂ ਸ਼ਮਸ਼ੀਰਾਂ ਜਿਹੜੀਆਂ ਚਮਕਾਂ ਮਾਰਿਆ ਕਰਨਗੀਆਂ। ਗੰਢਾ ਭੰਨਿਆ, ਕਹਿਣ ਲੱਗੇ ਮੁਗਲਾਂ ਦੇ ਦੁਸ਼ਮਣਾਂ ਦੇ ਸਿਰ ਇਉਂ ਭੰਨਣਗੇ ਜਿਵੇਂ ਅਸਾਂ ਨੇ ਗੰਢਾ ਭੰਨਿਆ ਹੈ। ਇਹ ਵਰਦਾਨ ਦੇ ਵਚਨ ਕੀਤੇ ਤੇ ਸਾਧ ਸੰਗਤ ਜੀ ਹਾੜਵਦੀ ਏਕਮ ਨੂੰ ਜੋ ਸੰਮਤ 1652 ਬਿਕਰਵੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗਰੀਬ ਨਵਾਜ ਸਤਿਗੁਰੂ ਜੀ ਦਾ ਅਵਤਾਰ ਦੇ ਸਮੇਂ ਇਹ ਮਹਾਰਾਜ ਸਾਹਿਬ ਜੀ ਨੇ ਜੋ ਸ਼ਬਦ ਉਚਾਰਨ ਕੀਤਾ ਸੀ। ਜਦੋਂ ਦਾਈ ਨੇ ਆ ਕਰਕੇ ਮਹਾਰਾਜ ਜੀ ਨੂੰ ਵਧਾਈ ਦੇ ਬਚਨ ਸੁਣਾਏ ਤੇ ਹਜ਼ੂਰ ਨੇ ਫਿਰ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ। ਤੇ ਸਾਧ ਸੰਗਤ ਜੀ ਜੋ ਬਾਬਾ ਬੁੱਢਾ ਸਾਹਿਬ ਜੀ ਦੇ ਪਹਿਲੇ ਕਹੇ ਹੋਏ ਜਿਹੜੇ ਬਚਨ ਸਾਨੂੰ ਵੀ ਪੂਰੀਆਂ ਕਰਨ ਦੇ ਵਾਸਤੇ ਮਹਾਰਾਜ ਗੁਰੂ ਕੀ ਵਡਾਲੀ ਵਿਖੇ ਆ ਗਏ ਸਨ। ਕਿਉਂਕਿ ਉਸ ਸਮੇਂ ਸੁਲਹੀ ਖਾਨ ਨੂੰ ਚੜਾ ਕਰਕੇ ਲਿਆਇਆ ਸੀ ਫੌਜਾਂ ਸਮੇਤ ਪ੍ਰੀਤੀ ਚੰਦ। ਬਹੁ ਗਿਣਤੀ ਵਿੱਚ ਸ਼ਸਤਰਧਾਰੀ ਨਾਲ ਸਿਪਾਹੀ ਲੈ ਕਰਕੇ ਚੜ੍ਹ ਕੇ ਆ ਰਹੇ ਸਨ। ਮਹਾਰਾਜ ਜੀ ਨੇ ਬਾਬਾ ਜੀ ਦਾ ਬਚਨ ਵੀ ਪੂਰਾ ਕਰਨ ਵਾਸਤੇ ਕਿ ਕਿਤੇ ਕੋਈ ਆਚ ਨਾ ਆਵੇ, ਕੋਈ ਸੰਗਤ ਨੂੰ ਗੁਰੂ ਘਰ ਦੇ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ, ਤੇ ਪ੍ਰੀਤੀ ਚੰਦ ਜੀ ਨੂੰ ਕਹਿ ਦਿੱਤਾ ਕਿ ਅਸੀਂ ਹੋਰ ਨਗਰ ਥਾਂ ਚਲੇ ਜਾਂਦੇ ਹਾਂ, ਜੇ ਤੈਨੂੰ ਇੰਨਾ ਹੀ ਚਾਅ ਤੇ ਸਾਂਭ ਲੈ ਜੋ ਕੋਈ ਤੂੰ ਸਾਂਭਣਾ ਚਾਹੁੰਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਗੁਰੂ ਕੀ ਵਡਾਲੀ ਵਿੱਚ ਉਸ ਸਮੇਂ ਚਲੇ ਗਏ ਸਨ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਸੀ। ਗਰੀਬ ਨਵਾਜ ਸਤਿਗੁਰਾਂ ਨੇ ਇਹ ਪਾਵਨ ਸ਼ਬਦ ਉਸ ਸਮੇਂ ਆਸਾ ਰਾਗ ਦੇ ਅੰਦਰ ਉਚਾਰਨ ਕੀਤਾ ਹੈ। ਸਤਿਗੁਰ ਸਾਚਾ ਦੀਆ ਭੇਜ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਸੱਚੇ ਪ੍ਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ। ਅਕਾਲ ਪੁਰਖ ਪ੍ਰਮਾਤਮਾ ਨੇ ਆਪ ਕਿਰਪਾ ਕੀਤੀ ਹੈ, ਸਾਡੇ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਨੂੰ ਭੇਜਿਆ ਹੈ। ਚਿਰ ਜੀਵਨ ਉਪਜਿਆ ਸੰਜੋਗ। ਮਹਾਰਾਜ ਕਹਿੰਦੇ ਚਿਰ ਜੀਵਨ, ਜੋ ਚਿਰੰਕਾਲ ਜੀਵਨ ਗੁਰੂ ਕਾਲ ਦੇ ਵਿੱਚ ਰਹਿਣ ਵਾਲੇ ਹਨ, ਉਪਜਿਆ ਸੰਜੋਗ, ਐਸਾ ਸੰਜੋਗ ਜਿਹੜਾ ਸੀ ਪੈਦਾ ਹੋਇਆ।
ਪਰਮਾਤਮਾ ਨੇ ਕਿਰਪਾ ਕੀਤੀ ਹੈ। ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਸਾਡੇ ਸਾਹਿਬਜ਼ਾਦੇ ਨੂੰ ਘਰ ਦੇ ਵਿੱਚ ਪੁੱਤਰ ਨੂੰ ਪੈਦਾ ਕੀਤਾ ਹੈ। ਉਦਰੈ ਮਾਹੇ ਆਏ ਕੀਆ ਨਿਵਾਸ। ਜਦੋਂ ਕਹਿੰਦੇ ਉਦਰ ਭਾਵ ਉਦਰ ਪੇਟ ਦੇ ਅੰਦਰ ਆ ਕਰਕੇ ਨਿਵਾਸ ਕੀਤਾ ਹੈ। ਮਾਤਾ ਕੈ ਮਨ ਬਹੁਤ ਵਿਗਾਸ। ਫਿਰ ਮਾਤਾ ਦੇ ਮਨ ਦੇ ਵਿੱਚ ਬੜਾ ਵਿਗਾਸ, ਬੜੀ ਖੁਸ਼ੀ ਹੈ, ਬੜਾ ਉਤਸ਼ਾਹ ਹੈ, ਬੜਾ ਚਾਅ ਹੈ। ਮਾਤਾ ਗੰਗਾ ਜੀ ਦੇ ਮਨ ਦੇ ਅੰਦਰ ਬੜਾ ਉਤਸ਼ਾਹ ਹੈ ਕਿ ਹੁਣ ਬਾਬਾ ਬੁੱਢਾ ਸਾਹਿਬ ਜੀ ਦੇ ਕਹੇ ਹੋਏ ਬਚਨ, ਮਿਲਿਆ ਹੋਇਆ ਵਰਦਾਨ ਪੂਰਾ ਹੋਵੇਗਾ। ਘਰ ਵਿੱਚ ਯੋਧਾ ਸੂਰਬੀਰ ਸਾਹਿਬਜ਼ਾਦਾ ਪ੍ਰਗਟ ਹੋਵੇਗਾ। ਜੰਮਿਆ ਪੂਤ ਭਗਤ ਗੋਬਿੰਦ ਕਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਐ ਗੁਰਸਿੱਖੋ, ਪ੍ਰਮਾਤਮਾ ਨੇ ਕਿਰਪਾ ਕੀਤੀ ਹੈ। ਅਕਾਲ ਪੁਰਖ ਪ੍ਰਮਾਤਮਾ ਨੇ ਐਸੀ ਬਖਸ਼ਿਸ਼ ਕੀਤੀ, ਜੋ ਪੂਤ ਪੁੱਤਰ ਸਾਹਿਬਜ਼ਾਦਾ ਪ੍ਰਗਟ ਹੋਇਆ ਨਾ, ਭਗਤੀ ਕਰਨ ਵਾਲਾ ਔਰ ਭਗਤੀ ਨੂੰ ਸੰਸਾਰ ਦੇ ਅੰਦਰ ਬਰਕਰਾਰ ਰੱਖਣ ਵਾਲਾ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ ਹਨ। ਪ੍ਰਗਟਿਆ ਸਭ ਮਹਿ ਲਿਖਿਆ ਤੁਰ ਕਾ। ਇਹ ਸੰਸਾਰ ਦੇ ਅੰਦਰ ਸਭ ਦੇ ਅੰਦਰ ਪਤਾ ਚੱਲ ਗਿਆ ਹੈ, ਪ੍ਰਗਟ ਹੋ ਗਿਆ ਹੈ, ਜ਼ਾਹਰ ਹੋ ਗਿਆ ਹੈ, ਜੋ ਤੁਰੋਂ ਹੀ ਪ੍ਰਮਾਤਮਾ ਨੇ ਇਹ ਲੇਖ ਲਿਖਿਆ ਸੀ। ਪ੍ਰਮਾਤਮਾ ਨੇ ਐਸੀ ਲਿਖਤ ਲਿਖੀ ਸੀ ਕਿ ਸਾਡੇ ਘਰ ਦੇ ਵਿੱਚ ਜੋ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਜੋ ਇਹ ਬਖਸ਼ਿਸ਼ ਕਰਨੀ ਹੈ, ਸਾਹਿਬਜ਼ਾਦੇ ਨੇ ਪ੍ਰਗਟ ਹੋਣਾ ਹੈ। ਰਹਾਉ ਵਿਸ਼ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਦਸੀ ਮਾਸੀ ਹੁਕਮ ਬਾਲਕ ਜਨਮ ਲੀਆ। ਇਹ ਪਾਠ ਬਿਲਕੁਲ ਹਲਕਾ ਜਿਹਾ ਉਚਾਰਨ ਕਰਨਾ ਹੈ। ਦਸੀ ਮਾਸੀ ਸਾਧ ਸੰਗਤ ਜੀ, ਇਹ ਜੋ ਪਾਠਾਂ ਦਾ ਉਚਾਰਨ ਹੈ, ਇਹਦੇ ਕਰਕੇ ਵੀ ਬੜਾ ਅਰਥਾਂ ਦਾ ਜਿਹੜਾ ਅਨਰਥ ਹੋ ਜਾਂਦਾ ਹੈ। ਕਈ ਵਾਰ ਬੇਗਿਆਤ ਜਿਨ੍ਹਾਂ ਨੂੰ ਸਮਝ ਨਹੀਂ ਨਾ ਹੁੰਦੀ, ਸੰਥਿਆ ਨੇ ਕੀਤੀ ਹੁੰਦੀ, ਉਹ ਪਾਠ ਕਰਦੇ ਦਸੀ ਮਾਸੀ। ਮਾਸੀ ਦਸੀ ਮੈਨੂੰ ਇਹ ਕੀ ਗੱਲ ਹੈ, ਇਹਦਾ ਅਰਥ ਫਿਰ ਇਹ ਕਰਾਂਗੇ ਨਾ ਆਪਾਂ, ਅਰਥ ਦਾ ਅਨਰਥ ਹੋ ਜਾਂਦਾ ਹੈ। ਤਾਂ ਇਹ ਗੁਰਬਾਣੀ ਦੀ ਸੰਥਿਆ ਕਰਨੀ ਵੀ ਸਾਧ ਸੰਗਤ ਜੀ ਬਹੁਤ ਜ਼ਰੂਰੀ ਹੁੰਦੀ ਹੈ। ਦਸੀ ਭਾਵ 10 ਤੇ ਮਾਸੀ ਮਹੀਨੇ। ਦਸੀ ਮਾਸੀ ਬਿਲਕੁਲ ਹਲਕਾ ਜੇ ਉਚਾਰਨ ਕਰਾਂਗੇ ਫਿਰ ਇਹਦਾ ਸਹੀ ਅਰਥ ਹੋਵੇਗਾ, ਨਹੀਂ ਤੇ ਅਰਥ ਦਾ ਫਿਰ ਅਨਰਥ ਹੋ ਜਾਵੇਗਾ। ਸੋ ਹਜੂਰ ਨੇ ਉਚਾਰਨ ਕੀਤਾ, ਦਸੀ ਮਾਸੀ ਹੁਕਮ ਬਾਲਕ ਜਨਮ ਲਿਆ। ਪ੍ਰਮਾਤਮਾ ਦੇ ਹੁਕਮ ਕਰਕੇ ਬਾਲਕ ਨੇ ਜਨਮ ਲਿਆ ਹੈ। ਸਾਡੇ ਘਰ ਦੇ ਵਿੱਚ ਸਾਹਿਬਜ਼ਾਦਾ ਪ੍ਰਗਟ ਹੋਇਆ ਹੈ। ਮਿਟਿਆ ਸੋਗ ਮਹਾ ਆਨੰਦ ਥੀਆ। ਕਿ ਜਿਹੜਾ ਸੋਗ ਚਿੰਤਾ ਸੀ ਨਾ ਕਿ ਘਰ ਦੇ ਵਿੱਚ ਪੁੱਤਰ ਦੀ ਦਾਤ ਨਹੀਂ ਹੈ, ਮਹਾਰਾਜ ਕਹਿੰਦੇ ਉਹ ਗੰਗਾ ਜੀ ਦਾ ਸੋਗ ਚਿੰਤਾ ਉਹ ਵੀ ਮਿਟ ਗਈ ਤੇ ਮਹਾ ਆਨੰਦ ਥੀਆ। ਮਹਾਨ ਆਨੰਦ, ਮਹਾਨ ਖੁਸ਼ੀਆਂ ਘਰ ਦੇ ਵਿੱਚ ਮਿਲੀਆਂ ਹਨ। ਗੁਰਬਾਣੀ ਸਖੀ ਆਨੰਦ ਗਾਵੇ। ਜੋ ਸਖੀਆਂ ਭਾਵ ਜਿਹੜੇ ਕੋ ਸਿੱਖ ਤੇ ਸਿੱਖਣੀਆਂ ਹਨ, ਬੜੇ ਪਿਆਰ ਦੇ ਨਾਲ ਮਿਲ ਕਰਕੇ ਆਨੰਦ ਸਾਹਿਬ ਗੁਰਬਾਣੀ ਦਾ ਜਾਪ ਕਰਦੇ ਹਨ। ਸਾਧ ਸੰਗਤ ਜੀ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਮਰਜ਼ਾਦਾ ਕਾਇਮ ਕੀਤੀ ਕਿ ਘਰ ਦੇ ਵਿੱਚ ਔਲਾਦ, ਧੀ ਜਾਂ ਪੁੱਤਰ ਸੰਤਾਨ ਜਨਮ ਲੈਂਦਾ ਹੈ, ਆਨੰਦ ਸਾਹਿਬ 40 ਪੌੜੀਆਂ ਸੰਪੂਰਨ ਸਾਧ ਸੰਗਤ ਉਹਦਾ ਪਾਠ ਕਰਨਾ, ਭਾਵੇਂ ਸਾਜ਼ਾਂ ਦੇ ਨਾਲ ਮਿਲ ਕਰਕੇ ਉਹਦਾ ਗਾਇਨ ਕੀਤਾ ਜਾਵੇ। ਇਹ ਮਹਾਰਾਜ ਜੀ ਨੇ ਮਰਜ਼ਾਦਾ ਕਾਇਮ ਕੀਤੀ ਸੀ। ਸੋ ਹਜੂਰ ਕਹਿੰਦੇ ਹਨ, ਗੁਰਬਾਣੀ ਸਖੀ ਆਨੰਦ ਗਾਵੇ। ਸਖੀਆਂ ਭਾਵ ਸਿੱਖਾਂ ਔਰ ਸਿੱਖਣੀਆਂ ਨੇ ਮਿਲ ਕਰਕੇ। ਇਤਿਹਾਸ ਵਿੱਚ ਜ਼ਿਕਰ ਆਉਂਦਾ, ਭਾਈ ਬੱਲੂ ਜੀ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ ਸੀ, ਹੱਥ ਵਿੱਚ ਢੋਲਕੀ ਲੈ ਕਰਕੇ ਨਾਲ ਹੋਰ ਕੋਈ ਸਿੱਖ ਸਿੱਖੀਆਂ ਸਿੱਖਣੀਆਂ, ਕੋਈ ਬੀਬੀਆਂ, ਕੋਈ ਮਾਈ ਭਾਈ ਸਨ, ਮਿਲ ਕਰਕੇ ਨਾ ਢੋਲਕੀ ਦੇ ਛੈਣਿਆਂ ਦੇ ਨਾਲ ਆਨੰਦ ਸਾਹਿਬ ਗੁਰਬਾਣੀ ਦਾ ਜਿਹੜਾ ਕੀਰਤਨ ਕੀਤਾ ਗਿਆ ਸੀ। ਜਦੋਂ ਮਹਾਰਾਜ ਜੀ ਦਾ ਅਵਤਾਰ ਹੋਇਆ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ, ਸਾਚੇ ਸਾਹਿਬ ਕੈ ਮਨ ਭਾਵੈ। ਇਉਂ ਕਹਿੰਦੇ ਸੱਚੇ ਮਾਲਕ ਪ੍ਰਮਾਤਮਾ ਦੇ ਮਨ ਵਿੱਚ ਪਾਉਂਦਾ ਸੀ। ਪ੍ਰਮਾਤਮਾ ਦੇ ਐਵੇਂ ਹੀ ਮਹਾਰਾਜ ਕਹਿੰਦੇ ਭਾਵੰਦਾ ਸੀ। ਬਦੀ ਬੇਲ ਬਹੁ ਪੀੜੀ ਚਾਲੀ। ਹਜੂਰ ਕਹਿੰਦੇ ਹਨ ਕਿ ਜਿਹੜੀ ਗੁਰੂ ਘਰ ਦੀ ਭਾਵ ਜਿਹੜੀ ਪੀੜੀ ਹੈ ਨਾ, ਭਾਵ ਜਿਵੇਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਤੋਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ, ਫਿਰ ਸਤਿਗੁਰੂ ਜੀ ਤੋਂ ਅੱਗੇ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹੀ ਤੋਂ ਅੱਗੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ,
ਹਜੂਰ ਕਹਿੰਦੇ ਹਨ ਇਉਂ ਗੁਰੂ ਪੀੜ੍ਹੀ ਜਿਹੜੀ ਚੱਲਣਾ ਕੀਤੀ ਹੈ। ਜਿਵੇਂ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਗੁਰਿਆਈ ਦੀ ਦਾਤ ਬਖਸ਼ਿਸ਼ ਕਰਦੇ ਹਨ, ਵਧੀ ਵੇਲ ਐਸੀ ਭਗਤੀ ਦੀ ਔਰ ਗੁਰੂ ਘਰ ਦੀ ਜਿਹੜੀ ਸਾਧ ਸੰਗਤ ਜੀ ਪੀੜ੍ਹੀ ਚੱਲਣਾ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਸਾਹਿਬਜ਼ਾਦੇ ਜੀ ਨੇ ਪ੍ਰਗਟ ਹੋਣੇ ਕਰਕੇ ਧਰਮ ਕਲਾ ਹਰ ਬੰਦ ਬਹਾਲੀ। ਇਉਂ ਪ੍ਰਮਾਤਮਾ ਨੇ ਐਸੀ ਕਿਰਪਾ ਕੀਤੀ ਹੈ। ਧਰਮ ਕਲਾ ਹਰ ਬੰਦ ਬਹਾਲੀ। ਪ੍ਰਮਾਤਮਾ ਨੇ ਧਰਮ ਦੀ ਜਿਹੜੀ ਸ਼ਕਤੀ ਹੈ ਇਹਨਾਂ ਨੂੰ ਬੰਨ ਕਰਕੇ ਭਾਵ ਗੁਰੂ ਘਰ ਦੇ ਵਿੱਚ ਰੱਖਿਆ ਹੈ। ਅਕਾਲ ਪੁਰਖ ਪ੍ਰਮਾਤਮਾ ਨੇ ਐਸੀ ਧਰਮ ਦੀ ਸ਼ਕਤੀ ਨੂੰ ਬੰਨ ਕਰਕੇ ਇਉਂ ਸਥਾਪਨ ਕਰ ਦਿੱਤਾ ਹੈ। ਮਨ ਚਿੰਦਿਆ ਸਤਿਗੁਰੂ ਦਿਵਾਇਆ। ਜੋ ਮਨ ਇਛਿਤ ਫਲ ਸੀ ਨਾ, ਪੂਰੇ ਸਤਿਗੁਰਾਂ ਨੇ ਬਾਬਾ ਬੁੱਢਾ ਜੀ ਤੋਂ ਵਰਦਾਨ ਦਵਾ ਕਰਕੇ ਦਵਾਇਆ ਹੈ। ਐਸੀ ਗਰੀਬ ਨਵਾਜ਼ ਸਤਿਗੁਰਾਂ ਨੇ ਸਾਧ ਸੰਗਤ ਜੀ ਆਪਣੀ ਸ਼ਕਤੀ ਨੂੰ ਜ਼ਾਹਰ ਨਹੀਂ ਕੀਤਾ। ਸੰਗਤਾਂ ਨੂੰ ਭਾਵੇਂ ਬੇਅੰਤ ਦਾਤਾਂ ਵੰਡਦੇ, ਨਿਤਾ ਪ੍ਰਤੀ ਵੰਡਦੇ ਨੇ, ਪਰ ਆਪਣੇ ਲਈ ਆਪਣੇ ਪਰਿਵਾਰ ਦੇ ਵਿੱਚ ਗਰੀਬ ਨਵਾਜ਼ ਸਤਿਗੁਰਾਂ ਨੇ ਸ਼ਕਤੀ ਨੂੰ, ਅਜ਼ਰ ਸ਼ਕਤੀ ਨੂੰ ਜਰ ਕਰਕੇ ਰੱਖਿਆ। ਬਾਬਾ ਬੁੱਢਾ ਸਾਹਿਬ ਜੀ ਨੂੰ ਮਾਣ ਦਿਵਾਇਆ। ਇਸ ਲਈ ਹਜੂਰ ਨੇ ਉਚਾਰਨ ਕੀਤਾ, ਮਨ ਚਿੰਦਿਆ ਸਤਿਗੁਰੂ ਦਿਵਾਇਆ। ਮਨ ਇੱਛਤ ਫਲ ਕਿ ਪੁੱਤਰ ਦੀ ਪ੍ਰਾਪਤੀ ਹੋ ਜਾਵੇ। ਮਾਤਾ ਗੰਗਾ ਜੀ ਨੇ ਆ ਕਰਕੇ ਬੇਨਤੀ ਕੀਤੀ ਸੀ। ਗਰੀਬ ਨਵਾਜ਼ ਸਤਿਗੁਰਾਂ ਨੇ ਬਾਬਾ ਬੁੱਢਾ ਸਾਹਿਬ ਜੀ ਤੋਂ ਵਰਦਾਨ ਦਿਵਾਵਣਾ ਕੀਤਾ। ਭਏ ਅਚਿੰਤ ਏਕ ਲਿਵ ਲਾਇਆ। ਹੁਣ ਤਾਂ ਚਿੰਤਾ ਤੋਂ ਰਹਿਤ ਹੋ ਗਏ ਹਨ। ਮਾਤਾ ਗੰਗਾ ਜੀ ਦੀ ਮਨ ਦੇ ਵਿੱਚ ਵੀ ਬੜੀ ਚਿੰਤ ਸੀ, ਬੜਾ ਫਿਕਰ ਸੀਗਾ ਕਿ ਅਸੀਂ ਇਵੇਂ ਹੀ ਸੰਸਾਰ ਤੋਂ ਤੁਰ ਜਾਣਾ ਸਰੀਰ ਕਰਕੇ। ਹੁਣ ਤਾਂ ਸਾਡੇ ਸ਼ਰੀਕ ਵੀ ਮਿਹਣੇ ਮਾਰਨ ਲੱਗ ਪਏ ਨੇ। ਮਹਾਰਾਜ ਕਹਿੰਦੇ ਸਭ ਚਿੰਤਾ ਵੀ ਦੂਰ ਹੋ ਗਈ ਹੈ, ਸਭ ਚਿੰਤਾਵਾਂ ਤੋਂ ਰਹਿਤ ਹੋ ਗਏ, ਇੱਕ ਪ੍ਰਮਾਤਮਾ ਦੇ ਚਰਨਾਂ ਵਿੱਚ ਲਿਵ ਲਾਈ ਹੈ। ਜੋ ਬਾਲਕ ਪਿਤਾ ਉੱਪਰ ਕਰੇ ਬਹਮਾਨ। ਜਿਵੇਂ ਕਹਿੰਦੇ ਇੱਕ ਬਾਲਕ ਬੱਚਾ ਆਪਣੇ ਪਿਤਾ ਦੇ ਉੱਪਰ ਹੀ ਮਾਣ ਕਰਦਾ, ਆਪਣੇ ਪਿਤਾ ਤੇ ਬੜਾ ਭਰੋਸਾ ਕਰਦਾ ਹੈ। ਬੁਲਾਇਆ ਬੋਲੇ ਗੁਰ ਕੈ ਭਾਣ। ਤਿਉਂ ਹੀ ਮਹਾਰਾਜ ਕਹਿੰਦੇ ਅਸੀਂ ਵੱਡੇ ਸਤਿਗੁਰਾਂ ਦੇ ਪਿਤਾ ਜਾਣ ਕਰਕੇ ਗਰੀਬ ਨਵਾਜ਼ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਦੀ ਬਖਸ਼ੀ ਹੋਈ ਮਰਜ਼ਾਦਾ ਨੂੰ ਜੀਵਨ ਵਿੱਚ ਧਾਰਨ ਕੀਤਾ ਹੈ। ਔਰ ਪਿਤਾ ਸਤਿਗੁਰਾਂ ਦੇ ਉੱਪਰ ਮਹਾਰਾਜ ਕਹਿੰਦੇ ਸਾਨੂੰ ਮਾਣ ਹੈ। ਗੁਰਸਿੱਖ ਨੂੰ ਵੀ ਗਰੀਬ ਨਵਾਜ਼ ਸਤਿਗੁਰੂ ਜੀ ਦੇ ਉੱਪਰ ਮਾਣ ਹੋਣਾ ਚਾਹੀਦਾ। ਹੇ ਮਹਾਰਾਜ ਆਪ ਜੀ ਤੋਂ ਬਿਨਾਂ ਮੈਨੂੰ ਕਾਹਦਾ ਮਾਣ ਹੈ, ਆਪ ਜੀ ਤੋਂ ਬਿਨਾਂ ਮਹਾਰਾਜ ਮੈਨੂੰ ਕਾਹਦਾ ਤਾਣ ਹੈ। ਨਾ ਤਾਣ ਹੈ ਨਾ ਮਾਣ ਹੈ, ਆਪ ਤੋਂ ਬਿਨਾਂ ਕਿਸੇ ਦਾ ਨਾਮ ਮੈਨੂੰ ਮਹਾਰਾਜ ਕੋਈ ਮਾਣ ਹੈ ਤੇ ਨਾ ਮੈਨੂੰ ਕੋਈ ਬਲ ਹੈ। ਇਹ ਗੁਰਸਿੱਖ ਦਾ ਐਸੇ ਕਹਿੰਦੇ ਭਾਵਨਾ ਹੋਣੀ ਚਾਹੀਦੀ ਹੈ। ਗਰੀਬ ਨਵਾਜ਼ ਸਤਿਗੁਰੂ ਜੀ ਉਚਾਰਨ ਕਰ ਰਹੇ ਨੇ, ਬੁਲਾਇਆ ਬੋਲੇ ਗੁਰ ਕੈ ਭਾਣ। ਤੇ ਕਹਿੰਦੇ ਹੈ ਗੁਰਸਿੱਖੋ ਜੋ ਅਸੀਂ ਵਚਨ ਕਹੇ ਹੈ ਨਾ, ਇਹ ਪ੍ਰਮਾਤਮਾ ਨੇ ਕਿਰਪਾ ਕਰਕੇ ਬੁਲਾਏ ਹਨ। ਕਿਉਂਕਿ ਮਹਾਰਾਜ ਜੀ ਦੇ ਵਚਨ ਆਉਂਦੇ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਜੋ ਤੁਰੋਂ ਆਈ ਹੋਈ ਰੱਬੀ ਬਾਣੀ ਉਵੇਂ ਹੀ ਮਹਾਰਾਜ ਕਹਿੰਦੇ ਅਸੀਂ ਉਚਾਰਨ ਕਰਦੇ ਹਾਂ। ਗੁੱਜੀ ਛੰਨੀ ਨਾਹੀ ਬਾਤ। ਇਹ ਜਾਣੋ ਕਿ ਗੁੱਜੀ ਗੁਪਤ ਤੇ ਛੰਨੀ ਛਿਪੀ ਹੋਈ ਭਾਵ ਕੋਈ ਗੁਪਤ ਕੋਈ ਸਾਧ ਸੰਗਤ ਜੀ ਲੁਕੀ ਛਿਪੀ ਕੋਈ ਗੱਲ ਨਹੀਂ ਹੈ। ਮਹਾਰਾਜ ਕਹਿੰਦੇ ਜੋ ਪ੍ਰਮਾਤਮਾ ਨੇ ਦਾਤ ਬਖਸ਼ੀ ਹੈ ਨਾ, ਤਰੁੱਠ ਕਰਕੇ ਸਾਡੇ ਘਰ ਵਿੱਚ ਸਾਹਿਬਜ਼ਾਦਾ ਜੀ ਪ੍ਰਗਟ ਹੋਏ ਹੈ। ਇਹ ਕੋਈ ਲੁਕੀ ਛਿਪੀ ਕੋਈ ਗੱਲ ਨਹੀਂ ਹੈ। ਪ੍ਰਮਾਤਮਾ ਨੇ ਤਰੁੱਠ ਕਰਕੇ ਐਸੀ ਇਹ ਦਾਤ ਬਖਸ਼ੀ ਹੈ। ਗੁਰ ਨਾਨਕ ਤੁਠਾ ਕੀਨੀ ਦਾਤ। ਇਹ ਕੋਈ ਲੁਕੀ ਛਿਪੀ ਵਾਲੀ ਗੱਲ ਨਹੀਂ। ਜਿਨ੍ਹਾਂ ਤੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤਰੁੱਠ ਜਾਂਦੇ ਹਨ, ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਤਰੁੱਠ ਕਰਕੇ ਪ੍ਰਸੰਨ ਹੋ ਕਰਕੇ ਦਾਤਾਂ ਬਖਸ਼ਿਸ਼ ਕਰ ਦਿੰਦੇ ਹੈ। ਜੋ ਵੀ ਮਨ ਦੀ ਭਾਵਨਾ ਹੁੰਦੀ ਗਰੀਬ ਨਵਾਜ਼ ਸਤਿਗੁਰੂ ਜੀ ਕਿਰਪਾ ਕਰਕੇ ਪੂਰੀਆਂ ਕਰ ਦਿੰਦੇ ਹੈ। ਗੁਰ ਨਾਨਕ ਤੁਠਾ ਕੀਨੀ ਦਾਤ। ਮਹਾਰਾਜ ਸਾਹਿਬ ਜੀ ਨੇ ਤਰੁੱਠ ਕੇ ਪ੍ਰਸੰਨ ਹੋ ਕਰਕੇ ਗਰੀਬ ਨਵਾਜ਼ ਸਤਿਗੁਰਾਂ ਨੇ ਦਇਆ ਦੇ ਘਰ ਵਿੱਚ ਆ ਕਰਕੇ ਸਾਨੂੰ ਪੁੱਤਰ ਦੀ ਦਾਤ ਬਖਸ਼ੀ ਹੈ। ਇਹ ਸਾਧ ਸੰਗਤ ਜੀ ਬਾਹਜ ਭਾਅ ਦੇ ਵਿੱਚ ਅਰਥ ਹਨ ਇਸ ਪਾਵਨ ਸ਼ਬਦ ਦੇ। ਔਰ ਇਸੇ ਹੀ ਸ਼ਬਦ ਅੰਦਰ ਮਹਾਰਾਜ ਜੀ ਨੇ ਅੰਤਰੀਵ ਭਾਵ ਦੇ ਵਿੱਚ ਵੀ ਉਪਦੇਸ਼ ਦਿੱਤਾ ਹੈ। ਜੋ ਗਰੀਬ ਨਵਾਜ਼ ਹਜੂਰ ਨੇ ਜਗਿਆਸੂਆਂ ਨੂੰ ਪਰਮਾਰਥ ਦੇ ਰਸਤੇ ਤੇ ਚੱਲਦਿਆਂ ਹੋਇਆਂ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ।
ਗਰੀਬ ਨਵਾਜ ਮਹਾਰਾਜ ਫਰਮਾਉਂਦੇ ਆ, ਫਿਰ ਆਰੰਭ ਤੋਂ ਪੜੋ ਜੀ। ਸਤਿਗੁਰ ਸਾਚੈ ਦੀਆ ਭੇਜ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਹ ਗੁਰਸਿੱਖੋ, ਜਿਨ੍ਹਾਂ ਤੇ ਸੱਚੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਹੋ ਜਾਂਦੀ ਹੈ, ਪ੍ਰਮਾਤਮਾ ਜਿਨ੍ਹਾਂ ਜਗਿਆਸੂ ਜਨਾਂ ਤੇ ਤਰੁੱਠ ਜਾਂਦਾ ਹੈ, ਹਜੂਰ ਕਹਿੰਦੇ ਪ੍ਰਮਾਤਮਾ ਫਿਰ ਐਸੀ ਉਹਨਾਂ ਤੇ ਬਖਸ਼ਿਸ਼ ਕਰ ਦਿੰਦਾ, ਐਸੀ ਕਿਰਪਾ, ਐਸੀ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਮਿਹਰ ਹੋ ਜਾਂਦੀ ਹੈ। ਚਿਰ ਜੀਵਨ ਉਪਜਿਆ ਸੰਜੋਗ, ਜਿਹੜਾ ਚਿਰ ਜੀਵਨ ਭਾਵ ਚਿਰੰਗ ਜੀਵਨ, ਜੋ ਲੰਬਾ ਜੀਵਨ ਦਾਨ ਬਖਸ਼ਿਸ਼ ਕਰਨ ਵਾਲਾ, ਸਦਾ ਅਮਰ ਪਦਵੀ ਦਾਨ ਕਰਨ ਵਾਲਾ, ਉਹ ਕੀ ਹੈ? ਗਿਆਨ। ਗਿਆਨ ਕਰਕੇ ਸਾਧ ਸੰਗਤ ਜੀ ਅਮਰ ਪਦਵੀ ਦੀ ਭਾਵ ਚਿਰੰਕਾਲ ਜੀਵਨ ਦੀ ਪ੍ਰਾਪਤੀ ਹੁੰਦੀ ਹੈ। ਅਗਿਆਨਤਾ ਕਰਕੇ ਛੋਟੀ ਜਿਹੀ ਜ਼ਿੰਦਗੀ ਮਨੁੱਖ ਜਿਉਂਦਾ ਫਿਰ ਮਰ ਜਾਂਦਾ, ਮੌਰ ਦਾ ਮਾਰਿਆ ਹੋਇਆ ਮਰ ਜਾਂਦਾ ਹੈ, ਪਰ ਗਿਆਨ ਦੇ ਕਰਕੇ ਅਮਰ ਪਦਵੀ ਦੀ ਪ੍ਰਾਪਤੀ ਕਰਦਾ, ਅਮਰ ਜੀਵਨ ਪ੍ਰਾਪਤ ਕਰ ਲੈਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਹਜੂਰ ਬਖਸ਼ਿਸ਼ ਕਰ ਰਹੇ ਹੈ, ਚਿਰ ਜੀਵਨ ਉਪਜਿਆ ਸੰਜੋਗ, ਪੂਰਬਲੇ ਨਿਸ਼ਕਾਮ ਕਰਮਾਂ ਦਾ ਸੰਜੋਗ ਬਣਿਆ, ਜਿਸ ਕਰਕੇ ਜੀਵ ਨੂੰ ਜੀਵਨ ਦੇ ਅੰਦਰ ਪ੍ਰਮਾਤਮਾ ਨੇ ਐਸੀ ਕਿਰਪਾ ਕੀਤੀ, ਗਿਆਨ ਦੀ ਦਾਤ ਬਖਸ਼ੀ ਹੈ। ਉਦਰੈ ਮਾਹੇ ਆਇਆ ਕੀਆ ਨਿਵਾਸ, ਉਦਰੈ ਮਾਹੇ ਆਏ ਕੀਆ ਨਿਵਾਸ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਜੀਵ ਦੇ ਹਿਰਦੇ ਅੰਦਰ ਪ੍ਰਮਾਤਮਾ ਨੇ ਐਸੀ ਕਿਰਪਾ ਕੀਤੀ, ਗਿਆਨ ਰੂਪੀ ਪੁੱਤਰ ਕਹਿੰਦੇ ਆ ਕਰਕੇ ਨਿਵਾਸ ਕਰ ਲਿਆ ਹੈ। ਪ੍ਰਮਾਤਮਾ ਨੇ ਐਸੀ ਕਿਰਪਾ ਕੀਤੀ, ਜੀਵ ਦੇ ਹਿਰਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਣ ਨਾਲ ਗਿਆਨ ਰੂਪੀ ਪੁੱਤਰ ਨੇ ਆ ਕੇ ਨਿਵਾਸ ਕੀਤਾ ਹੈ। ਮਾਤਾ ਕੈ ਮਨ ਬਹੁਤ ਵਿਗਾਸ, ਸ੍ਰੇਸ਼ਟ ਮਤ ਰੂਪੀ ਜਿਹੜੀ ਮਾਤਾ ਹੈ, ਇਹਦੇ ਮਨ ਵਿੱਚ ਬੜਾ ਹੁਣ ਖੇੜਾ ਬਣਿਆ। ਪਹਿਲਾਂ ਤਾਂ ਝੂਰਦੀ ਰਹਿੰਦੀ ਸੀ, ਚਿੰਤਾ ਦੇ ਸਹਿਤ ਸੀਗੀ ਕਿ ਕਦੋਂ ਮੈਨੂੰ ਗਿਆਨ ਦੀ ਪ੍ਰਾਪਤੀ ਹੋਵੇ, ਕਦੋਂ ਮੇਰੇ ਅੰਦਰ ਗਿਆਨ ਦਾ ਪ੍ਰਕਾਸ਼ ਹੋਵੇਗਾ, ਕਦੋਂ ਗਿਆਨ ਰੂਪ ਪੁੱਤਰ ਦੀ ਪ੍ਰਾਪਤੀ ਹੋਵੇਗੀ। ਇਹ ਜਿਹੜੇ ਔਗਣ ਵਿਕਾਰਾਂ ਰੂਪੀ ਮੇਰੇ ਸ਼ਰੀਕ ਹਨ, ਮੈਨੂੰ ਤਾਨੇ ਮਾਰਦੇ ਰਹਿੰਦੇ ਹੈ ਕਿ ਇਹ ਮਾਤਾ ਤੇਰੇ ਕੋਲ ਚੰਗੀ ਅਕਲ ਨਹੀਂ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮਾਤਾ ਕੈ ਮਨ ਬਹੁਤ ਵਿਗਾਸ। ਫਿਰ ਸ੍ਰੇਸ਼ਟ ਮਾਤ ਰੂਪੀ ਮਾਤਾ ਦੇ ਮਨ ਵਿੱਚ ਬੜਾ ਖੇੜਾ ਬਣ ਗਿਆ, ਹਿਰਦੇ ਅੰਦਰ ਬੜਾ ਆਨੰਦ ਪ੍ਰਾਪਤ ਹੋਇਆ ਹੈ ਕਿ ਹੁਣ ਮੈਨੂੰ ਗਿਆਨ ਰੂਪੀ ਪੁੱਤਰ ਦੀ ਪ੍ਰਾਪਤੀ ਹੋ ਜਾਵੇਗੀ। ਜੰਮਿਆ ਪੂਤ ਭਗਤ ਗੋਬਿੰਦ ਕਾ, ਇਉਂ ਕਹਿੰਦੇ ਕਿ ਪ੍ਰਮਾਤਮਾ ਦੀ ਭਗਤੀ ਕਰਾਉਣ ਵਾਲਾ, ਗੋ ਇੰਦਰੀਆਂ ਦੀ ਵਿੰਦ ਪਰਵਰਿਸ਼ ਕਰਨ ਵਾਲਾ, ਗੋ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ, ਗੋ ਇੰਦਰੀਆਂ ਦੀ ਪਾਲਣਾ ਕਰਨ ਵਾਲਾ ਕੀ ਹੈ? ਗਿਆਨ ਰੂਪੀ ਪੁੱਤਰ, ਜਾਂ ਜੋ ਅਕਾਲ ਪੁਰਖ ਪ੍ਰਮਾਤਮਾ ਹੈ, ਉਸ ਵਾਹਿਗੁਰੂ ਦੀ ਬਖਸ਼ੀ ਹੋਈ ਦਾਤ ਜੰਮਿਆ ਪੂਤ ਭਗਤ ਗੋਬਿੰਦ ਕਾ। ਮਹਾਰਾਜ ਕਹਿੰਦੇ ਜੀਵ ਤੋਂ ਭਗਤੀ ਕਰਾਉਣ ਵਾਲਾ ਪ੍ਰਮਾਤਮਾ ਦਾ ਗਿਆਨ ਰੂਪੀ ਪੁੱਤਰ ਸ੍ਰੇਸ਼ਟ ਮਾਤ ਰੂਪੀ ਮਾਂ ਦੇ ਘਰ ਵਿੱਚ ਜਨਮਿਆ ਹੈ। ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ, ਇਹ ਧੁਰੋਂ ਹੀ ਪ੍ਰਮਾਤਮਾ ਨੇ ਜਿਨ੍ਹਾਂ ਦੇ ਮਸਤਕ ਦਾ ਲੇਖ ਲਿਖਿਆ ਸੀ ਨਾ, ਮਹਾਰਾਜ ਕਹਿੰਦੇ ਉਹਨਾਂ ਦੇ ਹਿਰਦੇ ਰੂਪ ਕੁੱਖ ਤੋਂ ਗਿਆਨ ਰੂਪੀ ਪੁੱਤਰ ਨੇ ਫਿਰ ਜਨਮ ਲਿਆ ਹੈ। ਉਹ ਸ੍ਰੇਸ਼ਟ ਮਤ ਰੂਪੀ ਮਾਂ ਦੀ ਕੁੱਖ ਤੋਂ ਫਿਰ ਗਿਆਨ ਦਾ ਮਹਾਰਾਜ ਕਹਿੰਦੇ ਜਨਮ ਹੋਇਆ, ਜਨਮ ਰੂਪ ਬਾਲਕ ਦਾ ਫਿਰ ਜਨਮ ਹੋਇਆ ਹੈ। ਜੋ ਗਿਆਨ ਰੂਪੀ ਬਾਲਕ ਨੇ ਜਨਮ ਲਿਆ, ਫਿਰ ਸੰਸਾਰ ਦੇ ਅੰਦਰ ਸਭ ਥਾਵਾਂ ਤੇ ਪ੍ਰਗਟ ਹੋ ਗਿਆ, ਸਭ ਥਾਵਾਂ ਤੇ ਮਹਾਰਾਜ ਕਹਿੰਦੇ ਗਿਆਨ ਦਾ ਫਿਰ ਪ੍ਰਕਾਸ਼ ਹੋ ਜਾਣਾ ਕੀਤਾ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਦਸੀ ਮਾਸੀ ਹੁਕਮ ਬਾਲਕ ਜਨਮ ਲਿਆ। हे ਮਹਾਰਾਜ, ਇਹ ਕਿਵੇਂ ਇਹ ਗਿਆਨ ਰੂਪੀ ਬਾਲਕ ਨੇ ਜਨਮ ਲਿਆ ਹੈ? ਮਹਾਰਾਜ ਕਹਿੰਦੇ ਜਿਹੜੇ 10 ਇੰਦਰੀਆਂ ਹੈ ਨਾ, 5 ਗਿਆਨ ਇੰਦਰੀ ਤੇ 5 ਕਰਮ ਇੰਦਰੀ, ਇਹਨਾਂ ਨੂੰ ਮਾਸੀ ਮਸਲ ਦਿੱਤਾ, ਭਾਵ ਆਪਣੇ ਵਸ ਵਿੱਚ ਕਰ ਲਿਆ, ਮਸਲ ਕਰਕੇ ਆਪਣੇ ਅਧੀਨ ਕਰ ਲਿੱਤਾ। ਜਿਨ੍ਹਾਂ ਨੇ ਇਹਨਾਂ 5 ਗਿਆਨ ਇੰਦਰੀ ਔਰ 5 ਕਰਮ ਇੰਦਰੀਆਂ ਨੂੰ ਆਪਣੇ ਵਸ ਵਿੱਚ ਕਰ ਲਿਆ, ਹਜੂਰ ਕਹਿੰਦੇ ਉਹਨਾਂ ਦੇ ਘਰ ਵਿੱਚ ਗਿਆਨ ਰੂਪ ਪੁੱਤਰ ਨੇ ਜਨਮ ਲਿਆ ਹੈ। ਉਹਨਾਂ ਦੇ ਘਰ ਵਿੱਚ ਗਿਆਨ ਰੂਪੀ ਬਾਲਕ, ਬਲ ਵਾਲਾ ਜਿਹੜਾ ਗਿਆਨ, ਉਹਦਾ ਜਨਮ ਹੋ ਗਿਆ ਹੈ। ਮਿਟਿਆ ਸੋਗ ਮਹਾ ਆਨੰਦ ਥੀਆ। ਜਿਹੜਾ ਚਿੰਤਾ ਸੀ ਨਾ, ਸਮਤ ਰੂਪੀ ਮਾਂ ਦੇ ਮਨ ਵਿੱਚ ਚਿੰਤਾ, ਹਰ ਸਮੇਂ ਸੋਗ ਬਣਿਆ ਰਹਿੰਦਾ ਸੀ ਕਿ ਜਿਹੜੇ ਮੇਰੇ ਸ਼ਰੀਕ ਆ ਨਾ, ਵਿਕਾਰਾਂ ਔਗਣਾ ਰੂਪੀ
ਸ਼ਰੀਕ ਉਹ ਮੈਨੂੰ ਤਾਨੇ ਮਾਰਦੇ ਰਹਿੰਦੇ ਹਨ ਕਿ ਕਦੋਂ ਗਿਆਨ ਦਾ ਪ੍ਰਕਾਸ਼ ਹੋਵੇਗਾ। ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਹਾਨ ਆਨੰਦ ਦੀ ਪ੍ਰਾਪਤੀ ਹੋ ਗਈ। ਇਸ ਸਮਤ ਰੂਪੀ ਮਾਂ ਨੇ ਬੜਾ ਆਨੰਦਿਤ ਹੋ ਜਾਣਾ ਕੀਤਾ ਹੈ। ਗੁਰਬਾਣੀ ਸਖੀ ਆਨੰਦ ਗਾਵੈ। ਫਿਰ ਜਿਹੜੇ ਹੁਣ ਇੰਦਰੀਆ ਰੂਪ ਸਖੀਆਂ ਨੇ, ਇਹ ਵੀ ਪਿਆਰ ਵਿੱਚ ਭਿੱਜ ਕੇ ਬੜੇ ਆਨੰਦ ਸਹਿਤ ਹੋ ਕੇ ਪ੍ਰਮਾਤਮਾ ਦੀ ਨਾਮ ਬਾਣੀ ਨੂੰ ਗਾਉਂਦੀਆਂ ਹਨ। ਸਾਚੇ ਸਾਹਿਬ ਕੈ ਮਨ ਭਾਵੈ। ਇਹ ਜਾਣੋ ਕਿ ਇਹ ਮਾਲਕ ਪਰਮੇਸ਼ਰ ਨੂੰ ਭਾਵਨਾ ਕਰਦਾ ਹੈ। ਬਦੀ ਵੇਲ ਬਹੁ ਪੀੜੀ ਚਾਲੀ। ਇਸ ਪ੍ਰਕਾਰ ਹਜ਼ੂਰ ਕਹਿੰਦੇ ਗਿਆਨ ਰੂਪ ਪੁੱਤਰ ਦੀ ਪ੍ਰਾਪਤੀ ਹੋਣੇ ਕਰਕੇ ਜੋ ਸ਼ੁਭ ਗੁਣਾ ਰੂਪੀ ਵੇਲ ਵਧਨਾ ਕੀਤੀ ਹੈ, ਦਇਆ ਧਰਮ ਧੀਰਜਤਾ ਸ਼ੁਭ ਵਿਚਾਰ ਇਤਿਆਦਿਕ ਜਾਣੋ ਕਿ ਅੱਗੇ ਪੀੜ੍ਹੀ ਚੱਲ ਪਈ ਹੈ। ਸ਼ੁਭ ਗੁਣਾ ਦੀ ਪੀੜ੍ਹੀ ਚੱਲ ਪਈ ਹੈ ਗਿਆਨ ਰੂਪੀ ਪੁੱਤਰ ਦੀ ਪ੍ਰਾਪਤੀ ਹੋਣੇ ਕਰਕੇ। ਕਿਉਂਕਿ ਗਿਆਨ ਕਦੇ ਵੀ ਸਾਧ ਸੰਗਤ ਜੀ ਅਵਗੁਣਾਂ ਨੂੰ ਗ੍ਰਹਿਣ ਨਹੀਂ ਕਰਦਾ। ਇਹ ਨਿਸ਼ਾਨੀ ਹੈ। ਜੇਕਰ ਮਨ ਅਵਗੁਣਾਂ ਨੂੰ ਹਰ ਸਮੇਂ ਗ੍ਰਹਿਣ ਕਰਦਾ, ਚੇਤੇ ਕਰਦਾ, ਕਿਸੇ ਦੀ ਦੋਸ਼ ਆਰੋਪ ਦਾ, ਉਹ ਜਾਣੋ ਕਿ ਗਿਆਨ ਨਹੀਂ ਅਗਿਆਨ ਹੈ। ਉਹ ਮਨੁੱਖ ਅਗਿਆਨ ਹੈ, ਅਗਿਆਨ ਦੇ ਵਸ ਵਿੱਚ ਹੈ। ਜਦੋਂ ਗਿਆਨ ਦੀ ਪ੍ਰਾਪਤੀ ਹੋ ਜਾਂਦੀ, ਅਵਗੁਣਾਂ ਨੂੰ ਛੱਡ ਕੇ ਹੰਸ ਦੀ ਤਰ੍ਹਾਂ ਸਾਧ ਸੰਗਤ ਜੀ ਫੁੱਟੀਆਂ ਚੁਗ ਲੈਂਦਾ ਤੇ ਪਾਣੀ ਛੱਡ ਦਿੰਦਾ ਹੈ। ਇੱਦਾਂ ਮਹਾਰਾਜ ਕਹਿੰਦੇ ਇਹ ਗਿਆਨ ਦੀ ਨਿਸ਼ਾਨੀ ਹੈ। ਜਦੋਂ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਸਭ ਅਵਗੁਣ ਛੱਡ ਕੇ ਅਵਗੁਣ ਹਾਰਿਆਂ ਵਿੱਚੋਂ ਵੀ ਕੋਈ ਨਾ ਕੋਈ ਗੁਣ ਚੁਣਦਾ ਹੀ ਰਹਿੰਦਾ, ਕੋਈ ਨਾ ਕੋਈ ਗੁਣ ਪ੍ਰਾਪਤ ਕਰਦਾ ਹੀ ਰਹਿੰਦਾ ਹੈ। ਜੋ ਮਨੁੱਖ ਗਿਆਨਵਾਨ ਬਣ ਜਾਂਦਾ ਹੈ। ਤੇ ਸਤਿਗੁਰੂ ਜੀ ਉਚਾਰਨ ਕਰ ਰਹੇ ਨੇ, ਵਧੀ ਵੇਲ ਬਹੁ ਪੀੜੀ ਚਾਲੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਸ਼ੁਭ ਗੁਣਾਂ ਦੀ ਵੇਲ ਵਧੀ ਹੈ ਗਿਆਨ ਰੂਪੀ ਪੁੱਤਰ ਦੀ ਪ੍ਰਾਪਤੀ ਹੋਣੇ ਕਰਕੇ। ਧਰਮ ਕਲਾ ਹਰ ਬੰਦ ਬਹਾਲੀ। ਐਸੀ ਧਰਮ ਦੀ ਜਿਹੜੀ ਸ਼ਕਤੀ ਇਹਨਾਂ ਨੂੰ ਬੰਨ ਪਾ ਕਰਕੇ ਰੱਖ ਲਿਆ। ਜਿਹੜੀ ਧਰਮ ਦੀ ਕਲਾ, ਧਰਮ ਦੀ ਸ਼ਕਤੀ ਵੱਜਦੀ ਨਹੀਂ ਸੀ, ਬਰਕਰਾਰ ਨਹੀਂ ਸੀ ਰਹਿੰਦੀ। ਅਜਰ ਸ਼ਕਤੀ ਨੂੰ ਜਰ ਕਰਕੇ ਨਹੀਂ ਜੀਵ ਰੱਖ ਸਕਦਾ, ਪਰ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਣੇ ਕਰਕੇ ਜੀਵ ਧਰਮ ਦੀ ਸ਼ਕਤੀ ਨੂੰ ਬੰਨ ਕਰਕੇ ਰੱਖ ਲੈਂਦਾ। ਅਜਰ ਸ਼ਕਤੀ ਨੂੰ ਜਰ ਲੈਂਦਾ ਕਿ ਜੇ ਮੈਂ ਸ਼ਕਤੀ ਜ਼ਾਹਰ ਕਰ ਦਿੱਤੀ, ਲੋਕ ਮੇਰੀ ਵਾਹ ਵਾਹ ਕਰਨਗੇ, ਲੋਕ ਮੇਰੀ ਪੂਜਾ ਕਰਨਗੇ, ਫਿਰ ਇਹ ਮਾਣ ਦੇ ਕਰਕੇ ਫਿਰ ਮੈਂ ਮਾਰਿਆ ਜਾਵਾਂਗਾ। ਇਹਦੇ ਕਰਕੇ ਹੰਕਾਰ ਦੇ ਸਹਿਤ ਹੋ ਕੇ ਫਿਰ ਮੈਨੂੰ ਬਾਰ-ਬਾਰ ਮਰਨਾ ਪਵੇਗਾ। ਮਹਾਰਾਜ ਕਹਿੰਦੇ ਸੁੱਝ ਆਉਣੇ ਕਰਕੇ ਨਾ, ਗਿਆਨ ਦੀ ਪ੍ਰਾਪਤੀ ਹੋਣੇ ਕਰਕੇ ਫਿਰ ਧਰਮ ਦੀ ਮਿੜੀ ਹੋਈ ਜਿੰਨੀ ਵੀ ਸ਼ਕਤੀ ਹੈ, ਜੋ ਵੀ ਪ੍ਰਮਾਤਮਾ ਨੇ ਆਤਮਿਕ ਬਲ ਬਖਸ਼ਿਸ਼ ਕੀਤਾ, ਉਹਨੂੰ ਜ਼ਰ ਕਰਕੇ ਰੱਖਿਆ ਹੈ। ਮਨ ਚਿੰਦਿਆ ਸਤਿਗੁਰੂ ਦਿਵਾਇਆ। ਜੋ ਸ੍ਰੇਸ਼ਟ ਮਤ ਰੂਪੀ ਮਾਂ ਦੀ ਮਨ ਇੱਛਾ ਸੀ ਕਿ ਮੈਨੂੰ ਗਿਆਨ ਰੂਪ ਪੁੱਤਰ ਦੀ ਪ੍ਰਾਪਤੀ ਹੋ ਜਾਵੇ, ਇਹ ਪੂਰੇ ਸਤਿਗੁਰਾਂ ਨੇ ਕਿਰਪਾ ਕਰਕੇ ਦਿਵਾਇਆ। ਮਹਾਰਾਜ ਜੀ ਦੀ ਸਤ ਸੰਗਤ ਵਿੱਚ ਜੋੜਿਆ, ਗੁਰ ਉਪਦੇਸ਼ ਦੇ ਨਾਲ ਜੀਵ ਨੂੰ ਜੋੜਿਆ। ਜਿਸ ਮਹਾਰਾਜ ਜੀ ਦੇ ਸ਼ਬਦ ਵਿੱਚੋਂ ਗਿਆਨ ਰੂਪੀ ਪੁੱਤਰ ਦਾ ਫਿਰ ਜਨਮ ਹੋਇਆ ਹੈ। ਭਏ ਅਚਿੰਤ ਏਕ ਲਿਵ ਲਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਤਾਂ ਫਿਰ ਚਿੰਤਾ ਤੋਂ ਰਹਿਤ ਹੋ ਗਏ। ਜਿਨ੍ਹਾਂ ਨੂੰ ਗਿਆਨ ਰੂਪ ਪੁੱਤਰ ਪ੍ਰਾਪਤ ਹੋ ਗਿਆ, ਹੁਣ ਕੇਵਲ ਇੱਕ ਪ੍ਰਮਾਤਮਾ ਦੇ ਚਰਨਾਂ ਵਿੱਚ ਹੀ ਲਿਵ ਲਾਈ ਰੱਖਦਾ। ਪਹਿਲਾਂ ਕਦੇ ਕਿਸੇ ਦਰ ਤੇ, ਕਦੇ ਕਿਸੇ ਦਾ ਸਹਾਰਾ ਲੈਂਦਾ, ਪਰ ਹੁਣ ਐਸੀ ਕਿਰਪਾ ਕੀਤੀ ਹੈ, ਐਸੀ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ, ਆਪਣੇ ਚਰਨਾਂ ਦੇ ਨਾਲ ਹੀ ਲਿਵ ਲਾਜ ਲਈ ਹੈ। ਜੋ ਬਾਲਕ ਪਿਤਾ ਉਪਰ ਕਰੇ ਬਹਮਾਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਇੱਕ ਬਾਲਕ ਬੱਚਾ ਆਪਣੇ ਪਿਤਾ ਦੇ ਉੱਪਰ ਬੜਾ ਮਾਣ ਕਰਦਾ, ਭਰੋਸਾ ਹੁੰਦਾ ਹੈ, ਇਸੇ ਪ੍ਰਕਾਰ ਗਰੀਬ ਨਵਾਜ ਸਤਿਗੁਰੂ ਜੀ ਉੱਪਰ ਸਿੱਖਾਂ ਨੂੰ ਬਹੁਤਾ ਮਾਣ ਤੇ ਭਰੋਸਾ ਹੈ। ਜਿਨ੍ਹਾਂ ਦੇ ਅੰਦਰ ਸੱਚੀ ਸ਼ਰਧਾ ਤੇ ਭਾਵਨਾ ਹੁੰਦੀ ਹੈ ਨਾ, ਉਹ ਮਹਾਰਾਜ ਜੀ ਤੋਂ ਬਿਨਾਂ ਕਿਸੇ ਤੇ ਭਰੋਸਾ ਨਹੀਂ ਰੱਖਦੇ। ਗਰੀਬ ਨਵਾਜ ਸਤਿਗੁਰੂ ਜੀ ਉੱਪਰ ਅਟਲ ਭਰੋਸਾ ਰੱਖਦੇ ਹਨ। ਜ਼ਿੰਦਗੀ ਵਿੱਚ ਕੋਈ ਐਸਾ ਸਮਾਂ ਬਣ ਜਾਵੇ, ਕੋਈ ਸਮਝ ਨਾ ਪਵੇ, ਤਾਂ ਵੀ ਮਹਾਰਾਜ ਜੀ ਦੇ ਸਨਮੁਖ ਹੋ ਕਰਕੇ ਬੇਨਤੀ ਕਰਦੇ, ਮਹਾਰਾਜ ਜੋ ਆਪ ਜੀ ਫੈਸਲਾ ਕਰ ਦੇਵੋ, ਮਹਾਰਾਜ ਉਹਦੇ ਵਿੱਚ ਹੀ ਮੇਰਾ ਭਲਾ ਹੋਵੇਗਾ। ਐਸਾ ਗਰੀਬ ਨਵਾਜ ਸਤਿਗੁਰੂ ਜੀ ਉੱਪਰ ਅਟਲ ਭਰੋਸਾ ਰੱਖਦੇ ਹਨ। ਬੋਲਾਇਆ ਬੋਲੇ ਗੁਰ ਕੈ ਭਾਣ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗਿਆਨ ਰੂਪੀ ਪੁੱਤਰ ਦੁਆਰਾ ਜੋ ਵੀ ਫਿਰ ਅਕਾਲ ਪੁਰਖ ਪਰਮਾਤਮਾ ਬੁਲਾਉਣਾ ਕਰਦਾ, ਉਹ ਕੁਝ ਅਸੀਂ ਬੋਲਦੇ ਹਾਂ। ਕਿਉਂਕਿ ਇੱਕ ਅਗਿਆਨੀ ਮਨੁੱਖ ਬੋਲਦਾ ਤੇ ਇੱਕ ਗਿਆਨਵਾਨ ਬੋਲਦਾ।
ਇਹਨਾਂ ਦੋਵਾਂ ਦੇ ਬੋਲਣ ਦੇ ਵਿੱਚ ਸਾਧ ਸੰਗਤ ਜੀ ਜ਼ਮੀਨ ਅਸਮਾਨ ਤੋਂ ਵੱਧ ਕਰਕੇ ਅੰਤਰਾ ਹੁੰਦਾ ਹੈ। ਗਿਆਨਵਾਨ ਤੇ ਅਗਿਆਨੀ। ਗਿਆਨ ਜਿਹਨੂੰ ਸੋਝੀ ਪ੍ਰਮਾਤਮਾ ਨੇ ਬਖਸ਼ੀ ਹੈ, ਤੇ ਜਿਹੜਾ ਅਗਿਆਨੀ ਹੈ, ਅਗਿਆਨ ਭਰਮ ਦਾ ਪੜਦਾ ਮੱਤ ਤੇ ਪਿਆ ਹੋਇਆ, ਉਹਨਾਂ ਦੇ ਵਿੱਚ ਬੋਲਣ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ। ਗਿਆਨਵਾਨ ਜੋ ਵੀ ਬੋਲਦਾ ਹੈ, ਸਭ ਤੋਂ ਪਹਿਲਾਂ ਉਹਨੂੰ ਸੋਚਦਾ ਵਿਚਾਰਦਾ ਕਿ ਇਸ ਬੋਲਣ ਦੇ ਨਾਲ ਕਿਸੇ ਦਾ ਹਿਰਦਾ ਤਾਂ ਨਾ ਦੁਖੇਗਾ। ਮਹਾਰਾਜ ਕਹਿੰਦੇ ਜਿਹੜਾ ਅਗਿਆਨੀ ਹੁੰਦਾ ਉਹ ਝਖਾ ਹੀ ਮਾਰਦਾ ਰਹਿੰਦਾ, ਆਪਾ ਤਾਪਾ ਬੋਲਦਾ ਰਹਿੰਦਾ, ਜੋ ਮੂੰਹ ਆਇਆ ਉਹਨੇ ਬੋਲੀ ਜਾਣਾ। ਪਰ ਗਿਆਨਵਾਨ ਇਹ ਮਨ ਵਿੱਚ ਸੋਚਦਾ ਹੈ ਕਿ ਪਹਿਲਾਂ ਤੋਲੋ ਫਿਰ ਬੋਲੋ, ਵਿਚਾਰ ਕਰਕੇ ਵਿਚਾਰ ਦੀ ਤਕੜੀ ਵਿੱਚ ਤੋਲ ਕੇ ਫਿਰ ਉਹ ਬੋਲਦਾ ਹੈ। ਇਸ ਪ੍ਰਕਾਰ ਮਹਾਰਾਜ ਆਖ ਰਹੇ ਹੈ, ਬੁਲਾਇਆ ਬੋਲਿਆ ਗੁਰ ਕੈ ਭਾਣ। ਇਹ ਪੂਰੇ ਸਤਿਗੁਰੂ ਜੀ ਦੇ ਭਾਣ ਆਗਿਆ ਦੇ ਵਿੱਚ ਹੈ। ਜੋ ਗਿਆਨ ਰੂਪ ਪੁੱਤਰ ਦੁਆਰਾ ਮਹਾਰਾਜ ਕਹਿੰਦੇ ਜੋ ਵੀ ਬੋਲਦੇ ਹਾਂ। ਗੁੱਜੀ ਛੰਨੀ ਨਾਹੀ ਬਾਤ। ਇਹ ਜਾਣੋ ਕੋਈ ਲੁਕੀ ਛਿਪੀ ਕੋਈ ਗੱਲ ਨਹੀਂ ਹੈ ਸੰਸਾਰ ਦੇ ਅੰਦਰ। ਇਹ ਕੋਈ ਗੁੱਜੀ ਭਾਵ ਗੁੱਝਾ ਭੇਦ ਨਹੀਂ ਹੈ, ਕੋਈ ਲੁਕੀ ਛਿਪੀ ਵਾਲੀ ਕੋਈ ਸੰਸਾਰ ਦੇ ਅੰਦਰ ਗੱਲ ਨਾ ਜਾਣਨਾ ਕਰੋ। ਗੁਰ ਨਾਨਕ ਤੁਠਾ ਕੀਨੀ ਦਾਤ। ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਕਥਨ ਕਰ ਰਹੇ ਹੈ। ਹਜੂਰ ਕਹਿੰਦੇ ਹਨ ਪੂਰੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜਿਨ੍ਹਾਂ ਤੇ ਤਰੁੱਟ ਗਏ ਹੈ, ਉਹਨਾਂ ਨੂੰ ਗਿਆਨ ਰੂਪ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਉਹਨਾਂ ਦੇ ਹਿਰਦੇ ਅੰਦਰ ਬ੍ਰਹਮ ਗਿਆਨ ਦੀ ਦਾਤ ਮਹਾਰਾਜ ਸਾਹਿਬ ਜੀ ਨੇ ਤਰੁੱਟ ਕਰਕੇ ਬਖਸ਼ਿਸ਼ ਕਰ ਦਿੱਤੀ ਹੈ। ਜਿਨ੍ਹਾਂ ਤੇ ਪੂਰੇ ਸਤਿਗੁਰੂ ਜੀ ਤਰੁੱਠੇ ਹਨ, ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਸੇਵਾ ਭਾਵਨਾ ਦੇਖ ਕਰਕੇ ਪ੍ਰਸੰਨ ਹੋ ਜਾਂਦੇ ਹੈ। ਸਤਿਗੁਰੂ ਜੀ ਤਰੁੱਟ ਕਰਕੇ ਉਹਨਾਂ ਸਿੱਖਾਂ ਤੇ ਬਖਸ਼ਿਸ਼ਾਂ ਕਰ ਦਿੰਦੇ ਹਨ। ਮਹਾਰਾਜ ਹਜੂਰ ਦੇ ਅਸੀਂ ਪਾਵਨ ਮੁਖ ਵਾਕ ਪੜ੍ਹਦੇ ਹਾਂ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਸਤਿਗੁਰੂ ਜੀ ਦੀ ਕਿਰਪਾ ਦੀ ਨਜ਼ਰ ਹੋ ਜਾਵੇ, ਮਹਾਰਾਜ ਤਰੁੱਟ ਕਰਕੇ ਬਖਸ਼ਿਸ਼ ਕਰ ਦੇਣ, ਲੱਖਾਂ ਜੀਵ ਨੂੰ ਬਾਦਸ਼ਾਹੀਆਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ, ਮਨਿਸ਼ਿਤ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਦੇਹ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਗੁੱਜੀ ਛਿੰਨੀ ਨਾਹੀ ਬਾਤ। ਗੁਰ ਨਾਨਕ ਤੁਠਾ ਕੀਨੀ ਦਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।